ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਤੇ ਚਾਨਣਾ ਪਾਈਦਾ। ਸੋ ਕਰਦੇ ਹਾਂ ਪ੍ਰੋਗਰਾਮ 'ਚ ਉਹਨਾਂ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਪੂਨੀਆ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਖਬਰਾਂ ਦਾ ਜੇਕਰ ਆਪਾਂ ਰੁਖ ਕਰੀਏ ਤਾਂ ਸਭ ਤੋਂ ਪਹਿਲੀ ਖਬਰ ਤੇ ਚੱਲੀਏ ਤਾਂ ਪਾਕਿਸਤਾਨ ਦੇ ਵੱਲੋਂ ਜਿਸ ਕਿਸਮ ਦੇ ਬਿਆਨ ਆ ਰਹੇ ਨੇ, ਇਹਨਾਂ ਦਾ ਮੁੱਢ ਕਿਵੇਂ ਵੱਜਿਆ ਹੈ ਪਹਿਲਾਂ ਤਾਂ ਇਹ ਦੱਸਿਓ, ਕਿਉਂਕਿ ਹੁਣ ਤਾਂ ਪਾਕਿਸਤਾਨ ਦੇ ਪੀਐਮ ਤੱਕ ਨੇ ਬਿਆਨ ਦੇ ਦਿੱਤਾ ਹੈ, ਕਹਿੰਦੇ ਦੁਸ਼ਮਣ ਇੱਕ ਬੂੰਦ ਪਾਣੀ ਵੀ ਨਹੀਂ ਖੋ ਸਕਦਾ ਸਾਡੇ ਕੋਲ, ਇੱਦਾਂ ਦਾ ਸਬਕ ਸਿਖਾਵਾਂਗੇ ਸਾਰੀ ਉਮਰ ਯਾਦ ਰੱਖਣਗੇ। ਇਹ ਬਿਆਨ ਆ ਕਿੱਥੋਂ ਰਹੇ ਨੇ, ਕੋਈ ਇਸ ਦੇ ਪਿੱਛੇ ਹੈ ਜਾਂ ਫਿਰ ਭਾਰਤੀਆਂ ਦੇ ਵੱਲੋਂ ਉਹਨਾਂ ਨੂੰ ਪ੍ਰਵੋਕ ਕੀਤਾ ਗਿਆ ਹੈ? ਗੱਲ ਕੀ ਹੈ ਜੀ ਸਾਰੀ? ਕੱਲ ਵੀ ਡਿਪਲੋਮੈਟਸ ਤੇ ਆਪਾਂ ਗੱਲ ਕੀਤੀ ਸੀ, ਉਹਨਾਂ ਦਾ ਸਾਰਾ ਕੁਝ ਹੁੱਕਾ ਪਾਣੀ ਇੱਕ ਤਰੀਕੇ ਦਾ ਬੰਦ ਕਰਨ ਵਾਲੀ ਗੱਲ ਹੋ ਗਈ ਸੀ। ਬਿਲਕੁਲ ਦੇਖੋ, ਹਜੇ ਇਹ ਸਮਝ ਨਹੀਂ ਆ ਰਿਹਾ ਕਿ ਇਹ ਸਾਰਾ ਮਾਮਲਾ ਚੱਲ ਕਿੱਥੋਂ ਰਿਹਾ ਗਾ। ਬੇਸਿਕਲੀ ਇਹ ਵੀ ਨਹੀਂ ਸਮਝ ਆ ਰਿਹਾ ਕਿ ਇਸ ਸਾਰੇ ਮਾਮਲੇ ਦੇ ਵਿੱਚ ਐਗਰੈਸਰ ਕੌਣ, ਮਤਲਬ ਆਪਾਂ ਕਹਿ ਲਈਏ ਕਿ ਭੜਕਾਉਣ ਵਾਲਾ ਕੌਣ ਹੈ। ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਕਾਫੀ ਲੰਬੇ ਸਮਾਂ ਤੋਂ ਸਿਰਫ ਅਮਰੀਕਾ ਹੀ ਸਟੇਟਮੈਂਟ ਦੇ ਰਿਹਾ ਸੀ, ਸਿਰਫ ਡੋਨਾਲਡ ਟਰੰਪ ਹੀ ਸਟੇਟਮੈਂਟ ਦੇ ਰਿਹਾ ਸੀ। ਇਹ ਦੋਵੇਂ ਮੁਲਕ ਤਾਂ ਸ਼ਾਂਤ ਹੋ ਗਏ ਸੀਗੇ, ਪਰ ਹੁਣ ਆਪਾਂ ਲਗਾਤਾਰ ਦੇਖ ਰਹੇ ਹਾਂ ਜਿਵੇਂ ਕੱਲ ਡਿਪਲੋਮੈਟਸ ਦਾ ਰਾਸ਼ਨ ਪਾਣੀ ਬੰਦ ਕੀਤਾ ਗਿਆ, ਉਹਨਾਂ ਦੀ ਈਵਨ ਮਿਨਰਲ ਵਾਟਰ ਤੋਂ ਲੈ ਕੇ ਉਹਨਾਂ ਦੀ ਰਸੋਈ ਗੈਸ ਤੱਕ, ਘਰੇਲੂ ਗੈਸ ਤੱਕ ਬੰਦ ਕਰ ਦਿੱਤੀ ਗਈ। ਤੇ ਅੱਜ ਪਾਕਿਸਤਾਨ ਦੇ ਕਈ ਆਗੂਆਂ ਨੇ ਬਿਆਨ ਦਿੱਤੇ ਹਨ, ਈਵਨ ਉਹਨਾਂ ਦੇ ਜਿਹੜੇ ਆਪਾਂ ਕਹਿ ਲਈਏ ਕਿ ਪ੍ਰਧਾਨ ਮੰਤਰੀ ਤੋਂ ਲੈ ਕੇ ਉਹਨਾਂ ਦੇ ਸਾਬਕਾ ਜਿਹੜੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ, ਸਾਰਿਆਂ ਨੇ ਬਿਆਨ ਦਿੱਤੇ ਹਨ। ਜਿਹੜੇ ਸਹਿਬਾਜ਼ ਸ਼ਰੀਫ ਹੈਗੇ, ਉਹਨਾਂ ਨੇ ਕਿਹਾ ਕਿ ਜੇ ਦੁਸ਼ਮਣ ਸਾਡਾ, ਦੁਸ਼ਮਣ ਦਾ ਕਹਿਣ ਦਾ ਭਾਵ ਤਾਂ ਹੈ ਕਿ ਇੰਡੀਆ, ਦੁਸ਼ਮਣ ਸਾਡਾ ਇੱਕ ਬੂੰਦ ਵੀ ਪਾਣੀ ਰੋਕੂਗਾ ਤਾਂ ਫਿਰ ਅਸੀਂ ਉਹਨਾਂ ਨੂੰ ਧਮਕੀ ਦਿੰਨੇ ਆ ਕਿ ਜੇ ਸਾਡਾ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਉਹਨਾਂ ਨੂੰ ਸਬਕ ਸਿਖਾਵਾਂਗੇ, ਏਦਾਂ ਦਾ ਸਬਕ ਸਿਖਾਵਾਂਗੇ ਕਿ ਉਹ ਜ਼ਿੰਦਗੀ ਭਰ ਨਹੀਂ ਭੁੱਲਣਗੇ। ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ। ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਇਹ ਪਾਣੀ ਸਾਨੂੰ ਮਿਲ ਰਿਹਾ ਗਾ, ਇਹ ਪਾਕਿਸਤਾਨ ਦੀ ਲਾਈਫਲਾਈਨ ਹੈ ਤੇ ਅੰਤਰਰਾਸ਼ਟਰੀ ਸਮਝੌਤਿਆਂ ਕਰਕੇ ਮਿਲ ਰਿਹਾ ਗਾ, ਇੰਟਰਨੈਸ਼ਨਲ ਰਾਈਪਿਨ ਲੋਜ਼ ਦੇ ਕਰਕੇ ਮਿਲ ਰਿਹਾ ਗਾ। ਇਹ ਗੱਲ ਉਹਨਾਂ ਨੇ ਆਖੀ ਹੈ। ਜਿਹੜਾ ਬਿਲਾਵਲ ਭੁੱਟੋ ਹੈ, ਸਾਬਕਾ ਵਿਦੇਸ਼ ਮੰਤਰੀ ਪਾਕਿਸਤਾਨ ਦਾ, ਉਹਨਾਂ ਨੇ ਵੀ ਧਮਕੀ ਦਿੱਤੀ ਹੈ ਤੇ ਉਹਨਾਂ ਨੇ ਵੀ ਕਿਹਾ ਕਿ ਮੋਦੀ ਸਰਕਾਰ ਦੇ ਕਦਮਾਂ ਕਰਕੇ ਪਾਕਿਸਤਾਨ ਨੂੰ ਭਾਰੀ ਨੁਕਸਾਨ ਹੋ ਰਿਹਾ ਗਾ। ਸਾਨੂੰ ਇਕਜੁੱਟ ਹੋ ਕੇ ਇਸ ਕਿਸਮ ਦੇ ਜਿਹੜੇ ਪਾਕਿਸਤਾਨ ਦਾ ਪਾਣੀ ਰੋਕਣ ਦੀ ਜਿਹੜੀ ਗੱਲ, ਉਹਦੇ ਤੇ ਆਪਾਂ ਨੂੰ ਇਕਜੁੱਟ ਹੋਣਾ ਚਾਹੀਦਾ। ਇਸ ਤੋਂ ਇਲਾਵਾ ਜਿਹੜਾ ਆਸਿਫ ਮੁਨੀਰ ਹੈ, ਉਹ ਵੀ ਕਹਿ ਚੁੱਕਿਆ ਗਾ ਕਿ ਜੇ ਭਾਰਤ ਸਿੰਧੂ ਨਦੀ ਬੰਦ ਬਣਾਉਂਦਾ ਗਾ ਤਾਂ ਫਿਰ ਅਸੀਂ ਮਿਸਾਈਲਾਂ 10 ਮਿਸਾਈਲਾਂ ਤੋਂ ਉਹਨੂੰ ਉਡਾ ਦੇਾਂਗੇ। ਤੇ ਇਹ ਤਿੰਨ ਲਗਾਤਾਰ ਆਪਾਂ ਕਹਿ ਸਕਦੇ ਹਾਂ ਕਿ ਤਿੰਨ ਵੱਡੇ ਆਗੂਆਂ ਦੇ ਅੱਜ ਸਟੇਟਮੈਂਟ ਆਈਆਂ ਹੈਗੀਆਂ। ਤੇ ਉੱਥੇ ਇੰਡਸ ਵਾਟਰ ਟ੍ਰੀਟੀ ਨੂੰ ਲੈ ਕੇ ਖਾਸਾ ਇੱਕ ਪੋਲੀਟੀਕਲ ਮੁੱਦਾ ਬਣਦਾ ਜਾ ਰਿਹਾ ਹੈਗਾ। ਇੰਡੀਆ ਨੇ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਉਹਨੂੰ ਸਸਪੈਂਡ ਕਰ ਰੱਖਿਆ ਗਿਆ ਤੇ ਸਵਾਲ ਵੀ ਉੱਠ ਰਹੇ ਨੇ। ਈਵਨ ਹਰਿਆਣਾ ਪੰਜਾਬ ਵਾਲੇ ਤਾਂ ਉਸ ਪੂਰੇ ਸਿਨੈਰੀਓ ਚ ਨੱਚ ਵੀ ਰਹੇ ਸੀਗੇ। ਜਿਹੜਾ ਆਪਾਂ ਯਾਦ ਕਰੀਏ, ਜਿਹੜੀ ਮੀਟਿੰਗ ਦਿੱਲੀ ਦੇ ਵਿੱਚ ਹੋਈ ਸੀ, ਜਿਹਦੇ ਚ ਹਰਿਆਣਾ ਦੇ ਮੁੱਖ ਮੰਤਰੀ ਸੀਗੇ, ਪੰਜਾਬ ਦੇ ਮੁੱਖ ਮੰਤਰੀ ਸੀ ਭਗਵੰਤ ਮਾਨ, ਤੇ ਕੇਂਦਰੀ ਜਲ ਸ਼ਕਤੀ ਮੰਤਰੀ ਸੀਗੇ। ਤੇ ਉੱਥੇ ਭਗਵੰਤ ਮਾਨ ਪਤਾ ਨਹੀਂ ਕੀ ਦਾਵਾ ਕਰ ਰਹੇ ਸੀਗੇ ਕਿ ਨਹਿਰਾਂ ਲੈ ਜਾਇਓ, ਰਾਜਸਥਾਨ ਵਾਲੇ ਵੀ ਲੈ ਜਾਇਓ, ਕੋਈ ਲੈ ਜਾਇਓ, ਪਾਣੀ ਆਊਗਾ। ਮਤਲਬ ਜਿਸ ਗੱਲ ਤੇ ਹਜੇ ਸਸਪੈਂਸ ਬਣਿਆ ਹੋਇਆ ਕਿ ਇੰਟਰਨੈਸ਼ਨਲ ਕਮਿਊਨਿਟੀ ਵੀ ਤਾਂ ਦਬਾਅ ਪਾਊਗੀ ਇਹਦੇ ਤੇ ਕਿ ਤੁਸੀਂ ਇੰਟਰਨੈਸ਼ਨਲ ਜਿਹੜੀ ਟ੍ਰੀਟੀ ਹੈ ਉਹਨੂੰ ਕਿਵੇਂ ਖਾਰਜ ਕਰ ਸਕਦੇ ਹੋ। ਤਾਂ ਮਤਲਬ ਇੰਨਾ ਸੌਖਾ ਨਹੀਂ ਸੀ। ਇੱਧਰ ਤੁਹਾਡੇ ਪੰਜਾਬ ਸੂਬੇ ਦਾ ਮੁੱਖ ਮੰਤਰੀ ਪਤਾ ਨਹੀਂ ਕਿਹਨੂੰ ਪਾਣੀ ਵੰਡਣ ਬਹਿ ਗਿਆ ਸੀਗਾ। ਤੇ ਇਹ ਜੀ ਜੀ ਬੇਸਿਕਲੀ ਦੇਖੋ, ਇੱਕ ਕਨਫਲਿਕਟ ਤਾਂ ਬਣੂਗਾ, ਇੱਕ ਅੱਗੇ ਜਾ ਕੇ ਇਹਦੇ ਤੇ ਗਲਤ ਆਊਗੀ। ਤੇ ਮਤਲਬ ਆਸਿਫ ਮੁਨੀਰ ਦੀ ਸਟੇਟਮੈਂਟ ਤਾਂ ਇਸ ਕਿਸਮ ਦੀ ਹੈ ਕਿ ਜੇ ਇਹ ਬਾਂਧ ਬਣਾਉਣਗੇ ਤਾਂ ਅਸੀਂ 10 ਮਿਸਾਈਲਾਂ ਮਾਰਾਂਗੇ ਬਾਂਧ ਤੇ। ਜੀ ਜੀ ਮਤਲਬ ਹਜੇ ਕੋਈ ਓਦਾਂ ਪਲਾਨ ਵੀ ਪ੍ਰਪੋਜ਼ ਨਹੀਂ ਕੀਤਾ ਗਿਆ ਹੈਗਾ ਕਿ ਪਾਣੀ ਨੂੰ ਰੋਕਣ ਵਾਸਤੇ ਕੋਈ ਇਹ ਬਾਂਧ ਵਗੈਰਾ ਬਣਾਉਣਗੇ। ਇਸ ਕਿਸਮ ਜੀ ਦਾ ਤਾਂ ਕੋਈ ਹੋਇਆ ਨਹੀਂ ਪ੍ਰਪੋਜ਼ਲ ਅਜੇ ਇੰਡੀਆ 'ਚ ਵੀ। ਜੀ। ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਡੀਐਮਕੇ ਦੇ ਇੱਕ ਨੇਤਾ ਦੀ ਪਤਨੀ ਦੇ ਵੱਲੋਂ ਰਾਜਪਾਲ ਦੇ ਕੋਲੋਂ ਡਿਗਰੀ ਲੈਣ ਤੋਂ ਇੱਕ ਤਰੀਕੇ ਦੀ ਇਗਨੋਰ ਹੀ ਕੀਤਾ ਗਿਆ। ਨਾਮ ਵੀ ਬੋਲਿਆ ਗਿਆ ਪਰ ਉਹਨਾਂ ਨੇ ਇਗਨੋਰ ਕੀਤਾ, ਡਿਗਰੀ ਨਹੀਂ ਲਈ ਗਈ। ਤਾਮਿਲਨਾਡੂ ਦੇ ਵਿੱਚ ਇਹ ਕੀ ਹੋਇਆ, ਕਿਉਂ ਹੋਇਆ? ਆਪਸ ਦੇ ਵਿੱਚ RN ਰਵੀ ਤੇ ਤਾਮਿਲਨਾਡੂ ਸਰਕਾਰ ਦੇ ਵਿੱਚ ਇਹ ਜਿਹੜਾ ਵਿਵਾਦ ਹੈ ਇਹ ਕਿਉਂ ਹੈ?
ਦੇਖੋ ਇਹ ਵਿਵਾਦ ਦੇਖੋ ਤਾਮਿਲਨਾਡੂ ਇੱਕ ਆਈਡੀਓਲੋਜੀਕਲ ਸਟੇਟ ਹੈ, ਪਹਿਲੀ ਗੱਲ ਤਾਂ ਇਹ ਸਮਝੋ। ਉੱਥੇ ਜਿਹੜਾ ਆਰ.ਐਨ. ਰਵੀ ਜਿਹੜਾ ਕਿ ਸਾਬਕਾ ਆਈਪੀਐਸ ਸੀ, ਉਹਨੂੰ ਨਰਿੰਦਰ ਮੋਦੀ ਨੇ ਹਿੰਦੂਤਵਾਦੀ ਆਈਡੀਓਲੋਜੀ ਦੇ ਅਕੋਰਡਿੰਗ ਹੀ ਭੇਜਿਆ ਸੀਗਾ ਕਿ ਉੱਥੇ ਜਾ ਕੇ ਤਾਮਿਲ ਲੋਕਾਂ ਨੂੰ ਉਹ ਤੰਗ ਕਰੂਗਾ, ਤੇ ਉਹਨੇ ਤੰਗ ਵੀ ਕੀਤੇ। ਤਾਮਿਲਨਾਡੂ ਦੇ 10 ਬਿੱਲ ਜਿਹੜੇ ਉਹਨਾਂ ਦੀ ਵਿਧਾਨ ਸਭਾ ਚ ਪਾਸ ਹੋਏ ਸੀ, ਉਹ ਆਰ.ਐਨ. ਰਵੀ ਨੇ ਰੋਕ ਲਏ ਸੀ। ਉਹਨਾਂ ਨੂੰ ਸੁਪਰੀਮ ਕੋਰਟ ਆਣਾ ਪਿਆ। ਸੁਪਰੀਮ ਕੋਰਟ ਨੇ ਰਾਜਪਾਲ ਨੂੰ ਧਮਕਾਇਆ ਤੇ ਕਿਹਾ ਕਿ ਤੁਸੀਂ ਅਨਕਨਸਟੀਟਿਊਸ਼ਨਲ ਕੰਮ ਕਿਉਂ ਕਰ ਰਹੇ ਹੈਗੇ ਹੋ। ਤੇ ਉਸ ਤੋਂ ਬਾਅਦ ਜੀ ਇੱਕ ਆਪਾਂ ਲਗਾਤਾਰ ਕਨਫਲਿਕਟ ਦੇਖਦੇ ਹਾਂ, ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਸੀਗੀ ਜਿਹਦੇ ਚ ਤੀਜੀ ਲੈਂਗੁਏਜ ਦੇ ਤੌਰ ਤੇ ਹਿੰਦੀ ਨੂੰ ਪੜ੍ਹਾਏ ਜਾਣ ਦੀ ਗੱਲ ਸੀ, ਉੱਥੇ ਵੀ ਆਰ.ਐਨ. ਰਵੀ ਅਜੀਬ ਜਿਹੀ ਹਰਕਤਾਂ ਕਰ ਰਿਹਾ ਸੀਗਾ। ਤੇ ਇਸ ਕਰਕੇ ਉੱਥੇ ਆਰ.ਐਨ. ਰਵੀ ਪ੍ਰਤੀ ਨਫ਼ਰਤ ਇੰਨੀ ਹੈ ਕਿ ਇੱਕ ਮਤਲਬ ਡੀਐਮਕੇ ਆਗੂ ਦੀ ਪਤਨੀ ਹੈਗੀ ਆ ਜੀਨ ਜੋਸੈਫ, ਉਹ ਪੀਐਚਡੀ ਦੀ ਆਪਣੀ ਡਿਗਰੀ ਲੈਣ ਗਈ ਸੀਗੀ ਐਮਐਸਯੂ ਯੂਨੀਵਰਸਿਟੀ ਦੇ ਵਿੱਚ। ਉਹਨੇ ਇਗਨੋਰ ਹੀ ਕਰਤਾ, ਆਪਣੀ ਡਿਗਰੀ ਲਈ ਤੇ ਚੱਲ ਪਈ। ਉਧਰ ਬਹੁਤ ਸਾਰੇ ਲੋਕ ਸੀਗੇ ਸਟੇਜ ਤੇ, ਕਹਿ ਰਹੇ ਸੀਗੇ ਕਿ ਫੋਟੋ ਤੋਂ ਖਿਚਾ ਲਓ। ਉਹਨੇ ਕਿਹਾ ਮੈਂ ਇਹਦੇ ਨਾਲ ਕੀ ਕਰਾਂਗੀ ਫੋਟੋ ਖਿਚਾ ਕੇ, ਤਾਂ ਇਗਨੋਰ ਕਰਕੇ ਨਿਕਲ ਗਈ। ਮਤਲਬ ਇੱਕ ਵੱਡੀ ਜੀ ਉੱਥੇ ਗੱਲ ਚੱਲ ਰਹੀ ਹੈ। ਤਾਮਿਲਨਾਡੂ ਦੇ ਵਿੱਚ ਇਹਦਾ ਸੈਲੀਬ੍ਰੇਸ਼ਨ ਬਹੁਤ ਹੋਇਆ। ਜਿਵੇਂ ਜੀ ਆਪਣਾ ਕੋਈ ਪੰਜਾਬੀ ਬੰਦਾ ਏਦਾਂ ਦਾ ਨਹੀਂ ਏਦਾਂ ਦਾ ਕੰਮ ਕਰਦੇ ਤਾਂ ਉਹਨੂੰ ਨਹੀਂ ਕਹਿੰਦੇ ਆਪਾਂ ਕਿ ਇਹ ਹੁੰਦਾ ਅਸਲੀ ਪੰਜਾਬੀ। ਤਾਂ ਜੀ ਇਹ ਕਹੋ ਕਿ ਇਹ ਜਮਾ ਉਹਨਾਂ ਨੂੰ ਅਸਲੀ ਤਾਮਿਲਨਾਡੂ ਵਾਲੀ ਹਰਕਤ ਕੀਤੀ ਹੈ ਕਿ ਠੀਕ ਹੈ ਕਿ ਤੂੰ ਸਾਡੇ ਸੂਬੇ ਦੇ ਉਲਟ ਹੈ, ਸਾਡੀ ਆਈਡੀਓਲੋਜੀ ਦੇ ਉਲਟ ਹੈ, ਤੇਰੇ ਤੋਂ ਨਹੀਂ ਲੈਣੀ ਅਸੀਂ ਡਿਗਰੀ, ਤੂੰ ਰਾਜਪਾਲ ਹੋਵੇ ਚਾਹੇ ਕੋਈ ਵੀ ਹੋਵੇ। ਉਹਨੂੰ ਇਗਨੋਰ ਕਰਕੇ ਚਲੀ ਗਈ ਹੈ। ਜੀ ਸੋ ਜੇਕਰ ਆਪਾਂ ਅੱਗੇ ਚੱਲੀਏ ਤਾਂ ਬਿਹਾਰ ਦੇ ਵਿੱਚ ਜਿਹੜੀ ਵੋਟਰ ਵੈਰੀਫਿਕੇਸ਼ਨ ਚੱਲ ਰਹੀ ਹੈ, ਉਸ ਤੇ ਸੁਪਰੀਮ ਕੋਰਟ ਨੇ ਬੋਲਦਿਆਂ ਕਿਹਾ ਕਿ ਜਿਹੜੀ ਪ੍ਰਕਿਰਿਆ ਹੈ ਵੋਟਰ ਫਰੈਂਡਲੀ ਹੈ, ਇਸ ਨੂੰ ਕਿਵੇਂ ਲਿਆ ਜਾਵੇ? ਹਾਂਜੀ, ਅੱਜ ਵੀ ਇਸ ਮਾਮਲੇ ਤੇ ਸੁਣਵਾਈ ਹੋਈ ਸੀ ਸੁਪਰੀਮ ਕੋਰਟ 'ਚ। ਤੇ ਅੱਜ ਕੋਰਟ ਨੇ ਚੋਣ ਆਯੋਗ ਦਾ ਪੱਖ ਲਿਆ ਗਿਆ। ਚੋਣ ਆਯੋਗ ਬਾਰੇ ਕਿਹਾ ਕਿ ਇਹ ਤਾਂ 11 ਡਾਕੂਮੈਂਟ ਮੰਗ ਰਹੇ ਨੇ, 11 ਡਾਕੂਮੈਂਟਾਂ 'ਚ ਜੇ ਇੱਕ ਡਾਕੂਮੈਂਟ ਵੀ ਦਿਖਾ ਦੇਣਗੇ ਤਾਂ ਕੰਮ ਚੱਲ ਜੂਗਾ, ਤੇ ਇਹ ਤਾਂ ਵੋਟਰ ਹੂੰ ਫਰੈਂਡਲੀ ਹੈ। ਜੀ ਤੇ ਉਹ ਕੱਲ ਉਹਨਾਂ ਨੇ ਕਿਹਾ ਸੀਗਾ ਕਿ ਆਧਾਰ ਕਾਰਡ ਕੋਈ ਡਾਕੂਮੈਂਟ ਨਹੀਂ ਹੋ ਸਕਦਾ ਜਿਹੜਾ ਕਿ ਇੰਡੀਆ ਦੀ ਸਿਟੀਜ਼ਨਸ਼ਿਪ ਪ੍ਰੂਵ ਕਰੇ। ਆਧਾਰ ਕਾਰਡ ਅਤੇ ਵੋਟਰ ਕਾਰਡ ਦੋ। ਹੂੰ ਤਾਂ ਮਤਲਬ ਇਹਦੇ ਚ ਜਿਹੜਾ ਇੱਕ ਇੰਪੋਰਟੈਂਟ ਦਸਤਾਵੇਜ਼ ਹੈ ਉਹ ਹੈ ਡੋਮਿਸਾਈਲ। ਉਹਦੇ ਚ ਹੂੰ ਜਿਹੜੇ ਅਭਿਸ਼ੇਕ ਮਨੂ ਸਿੰਘ ਵੀ ਸੀਗੇ ਜਾਂ ਪਟੀਸ਼ਨ ਪਾਉਣ ਵਾਲਿਆਂ ਦੇ ਵਕੀਲ, ਉਹ ਕਹਿੰਦੇ ਕਿ ਸਿਰਫ 1-2% ਲੋਕਾਂ ਕੋਲ ਹੀ ਡੋਮਿਸਾਈਲ ਹੁੰਦਾਗਾ। ਫਿਰ ਕਿਵੇਂ ਜੀ ਜਦੋਂ 1-2% ਲੋਕਾਂ ਕੋਲ ਹੀ ਹੈ ਤਾਂ ਫਿਰ ਉਹ ਕਿਵੇਂ ਉਹ ਕਰਨਗੇ। ਤਾਂ ਜੀ 25% ਤੋਂ ਵੱਧ ਲੋਕਾਂ ਕੋਲ ਇੱਕ ਵੀ ਦਸਤਾਵੇਜ਼ ਨਹੀਂ ਹੁੰਦਾ। ਇਹ ਪ੍ਰਸ਼ਾਂਤ ਭੂਸ਼ਣ ਨੇ ਕਿਹਾ। ਤੇ ਉਹ ਗੱਲ ਉਹਨਾਂ ਦੀ ਸੁਣੀ ਨਹੀਂ ਗਈ। ਤੇ ਜਿਹੜੀ ਆਪਾਂ ਕਹਿ ਲਈਏ ਕਿ ਜਿਹੜੀ ਪੂਰਾ ਜਿਹੜਾ ਫੈਸਲਾ ਹੈਗਾ ਉਹ ਚੋਣ ਆਯੋਗ ਦੇ ਹੱਥ 'ਚ ਸੁਣਾ ਦਿੱਤਾ ਗਿਆ। ਸ਼ੁਰੂ 'ਚ ਸੁਪਰੀਮ ਕੋਰਟ ਦੀ ਪੋਸਚਰਿੰਗ ਇਸ ਕਿਸਮ ਦੀ ਰਹੀ ਕਿ ਉਹ ਜਿਹੜੇ ਵੋਟਾਂ ਕੱਟੀਆਂ ਜਾ ਰਹੀਆਂ ਨੇ ਬਿਹਾਰ ਦੇ ਵਿੱਚ, ਉਹਨਾਂ ਲੋਕਾਂ ਨਾਲ ਖੜਿਆਗਾ। ਪਰ ਆਖਰ 'ਚ ਫੈਸਲਾ ਜਿਹੜਾ ਜੋ ਕੁਝ ਵੀ ਚੋਣ ਆਯੋਗ ਕਰ ਰਿਹਾਗਾ ਉਹਦੇ ਹੱਥ 'ਚ ਸੁਣਾਤਾ। ਜੀ ਸੋ ਉਧਰ ਰੂਸ ਦੇ ਵਿੱਚ ਜਦੋਂ ਸਸਤਾ ਤੇਲ ਮਿਲਣ ਦੀ ਆਪਾਂ ਗੱਲ ਕਰਦੇ ਹਾਂ, ਪ੍ਰਤੀ ਬੈਰਲ ਜਿੰਨਾ ਤੇਲ ਸਸਤਾ ਮਿਲ ਰਿਹਾ ਹੈ, ਪਰ ਉਸ ਦਾ ਆਮ ਵਿਅਕਤੀ ਤੱਕ ਕੋਈ ਅਸਰ ਨਹੀਂ ਹੋ ਰਿਹਾ। ਆਮ ਵਿਅਕਤੀ ਨੂੰ ਤਾਂ ਤੇਲ ਅੱਗ ਦੇ ਭਾਅ ਹੀ ਫੱਕਣਾ ਪੈ ਰਿਹਾ ਹੈ। ਜੇ ਆਪਾਂ ਗੱਲ ਕਰ ਲਈਏ ਜਿਹੜੀ ਮਨਮੋਹਨ ਸਿੰਘ ਹੁਣਾਂ ਦੀ ਸਰਕਾਰ ਹੈ, ਉਸ ਸਮੇਂ ਜੋ ਰੇਟ ਸੀ ਇੱਕ ਬੈਰਲ ਦਾ, ਪ੍ਰਤੀ ਬੈਰਲ ਦਾ, ਉਹੀ ਹਿਸਾਬ ਨਾਲ ਹੁਣ ਚੱਲ ਰਿਹਾ ਹੈ। ਪਰ ਫਿਰ ਵੀ ਆਮ ਲੋਕਾਂ ਨੂੰ ਰਿਆਇਤ ਕਿਉਂ ਨਹੀਂ ਮਿਲ ਰਹੀ? ਪਰ ਜਿਹੜੀਆਂ ਵੱਡੀਆਂ ਤੇਲ ਕੰਪਨੀਆਂ ਨੇ, ਜਿਹੜੀਆਂ ਪਹੁੰਚਦਾ ਕਰਦੀਆਂ ਨੇ, ਉਹਨਾਂ ਦੇ ਮੁਨਾਫੇ 25% ਤੱਕ ਵੱਧ ਗਏ ਨੇ। ਸਰਕਾਰ 40% ਟੈਕਸ ਵਸੂਲੀ ਜਾਂਦੀ ਹੈ। ਇਹ ਵੈਲਫੇਅਰ ਦਾ ਕੰਮ ਕਦੋਂ ਕਰਨਗੀਆਂ ਜੀ ਸਰਕਾਰਾਂ? ਦੇਖੋ, ਲੋਕਾਂ ਨੂੰ ਤੇਲ ਮਹਿੰਗਾ ਮਿਲੇ, ਸਸਤਾ ਮਿਲੇ, ਇਹਨੂੰ ਲੈ ਕੇ ਕੋਈ ਬਹੁਤ ਹੀ ਟੈਨਸ਼ਨ ਮੈਨੂੰ ਲੱਗਦਾ ਵਾ ਕਿ ਮੌਕੇ ਦੀ ਹੁਕੂਮਤ ਨੂੰ ਨਹੀਂ ਹੈ। ਉਹਦਾ ਮੈਂ ਜੇ ਐਗਜ਼ਾਮਪਲ ਦੇਣਾ ਹੋਵੇ ਤਾਂ ਦੇਖੋ, ਤਕਰੀਬਨ $30 ਪ੍ਰਤੀ ਬੈਰਲ ਡਿਸਕਾਊਂਟ ਰੂਸ ਦੇ ਰਿਹਾਗਾ ਇੰਡੀਆ ਨੂੰ ਕਰੂਡ ਆਇਲ ਤੇ। ਤੇ ਉਹਦੇ ਤੇ ਜੇ ਆਪਾਂ ਗੱਲ ਕਰਨੀ ਹੋਵੇ ਕਿ ਉਹ ਜਿਹੜਾ $30 ਡਿਸਕਾਊਂਟ ਦੇ ਰਿਹਾਗਾ ਪ੍ਰਤੀ ਬੈਰਲ, ਉਹਦਾ ਸਭ ਤੋਂ ਵੱਧ ਫਾਇਦਾ ਪ੍ਰਾਈਵੇਟ ਕੰਪਨੀਆਂ ਨੂੰ ਹੋ ਰਿਹਾ, ਜਿਹਦੇ ਚ ਰਿਲਾਇੰਸ ਅਤੇ ਨਾਇਰਾ, ਇਹ ਦੋ ਵੱਡੀ ਕੰਪਨੀਆਂ ਸ਼ਾਮਲ ਹਨ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਵਰਗੀ ਸਰਕਾਰੀ ਕੰਪਨੀਆਂ ਵੀ ਹੈਗੀਆਂ ਜਿਨ੍ਹਾਂ ਨੂੰ ਫਾਇਦਾ ਹੋ ਰਿਹਾਗਾ। ਤੇ ਸਰਕਾਰ ਨੂੰ ਤਕਰੀਬਨ 35% ਫਾਇਦਾ ਹੋ ਰਿਹਾਗਾ। ਆਮ ਆਦਮੀ ਦੇ ਹਿੱਸੇ ਕੁਛ ਨਹੀਂ ਆ ਰਿਹਾ। ਜਿਹੜਾ ਤੇਲ $30 ਪ੍ਰਤੀ ਬੈਰਲ ਮਹਿੰਗਾ ਸੀਗਾ, ਉਦੋਂ ਵੀ ਇੰਨੇ ਪੈਸੇ 'ਚ ਆਮ ਆਦਮੀ ਨੂੰ ਤੇਲ ਮਿਲ ਰਿਹਾ ਸੀ, ਹੁਣ ਵੀ ਏਦਾਂ ਐਵੇਂ ਹੀ ਮਿਲ ਰਿਹਾਗਾ।
ਯਾਨੀ ਕਿ ਸਾਰਾ ਜਿਹੜਾ ਫਾਇਦਾ ਹੈਗਾ, ਵੱਡਾ ਇੱਕ ਹਿੱਸਾ 65% ਦਾ ਹਿੱਸਾ ਆਪਾਂ ਕਹਿ ਲਈਏ ਕਿ ਕੰਪਨੀਆਂ ਨੂੰ ਜਾ ਰਿਹਾ ਹੈਗਾ, ਤੇ 35% ਸਰਕਾਰਾਂ ਕਮਾ ਰਹੀਆਂ ਨੇ। ਜੇ ਇਹ ਉਲਟਾ ਵੀ ਹੁੰਦਾ ਰਿਹਾ, ਇਹਦਾ ਜਿਹਨੂੰ ਆਪਾਂ ਰੈਸੀਪ੍ਰੋਕਲ ਵੀ ਕਰੀਏ, ਜੀ। ਤਾਂ ਵੀ ਮਤਲਬ ਇਹ ਤਾਂ ਸਮਝ ਆਉਂਦਾ ਸੀਗਾ ਕਿ ਜੇ 65% ਸਰਕਾਰਾਂ ਕਮਾ ਰਹੀਆਂ ਹੁੰਦੀਆਂ ਤੇ 20-30% ਜੇ ਕਾਰਪੋਰੇਟ ਕੰਪਨੀ ਕਮਾ ਰਹੀ ਹੁੰਦੀ, ਤਾਂ ਵੀ ਜਸਟੀਫਾਈਡ ਸੀਗਾ। ਇਹ ਥੋੜਾ ਮੈਨੂੰ ਅਜੀਬ ਲੱਗਦਾ ਹੈਗਾ ਕਿ ਪ੍ਰਾਈਵੇਟ ਪਲੇਅਰਸ ਨੂੰ 65% ਮੁਨਾਫਾ ਕਿਵੇਂ ਕਮਾਉਣ ਦਿੱਤਾ ਜਾਂਦਾ ਹੈਗਾ, ਤੇ ਇਹ ਹੋ ਰਿਹਾ ਹੈਗਾ ਜੀ। ਜਿਹੜਾ ਸਸਤਾ ਤੇਲ ਹੈ ਉਹਦਾ ਫਾਇਦਾ ਆਮ ਆਦਮੀ ਨੂੰ ਬਿਲਕੁਲ ਨਹੀਂ ਮਿਲ ਰਿਹਾ, ਤੇ ਜੇ ਮਤਲਬ ਇਹ ਜਿੰਨੀ ਛੋਟ ਦਿੱਤੀ ਜਾ ਰਹੀ ਹੈ ਪ੍ਰਤੀ ਬੈਰਲ ਰੂਸ ਵੱਲੋਂ, ਜੇ ਉਹਦੇ ਹਿਸਾਬ ਨਾਲ ਜੇ ਘੱਟ ਕਰ ਦਿੱਤਾ ਜਾਵੇ ਤੇ ਤਕਰੀਬਨ 20 ਰੁਪਏ ਦਾ ਅੰਤਰ ਆ ਜਾਊਗਾ। ਜਿਹੜਾ ਪੈਟਰੋਲ 95 ਰੁਪਏ ਦਾ ਮਿਲ ਰਿਹਾ ਹੈਗਾ, ਉਹ 75 ਦਾ ਹੋ ਜਾਊਗਾ। ਜਿਹੜਾ ਡੀਜ਼ਲ ਅੱਜ ਦੇ ਟਾਈਮ 85 ਰੁਪਏ ਦਾ ਮਿਲ ਰਿਹਾ ਹੈਗਾ, ਉਹ ਤਕਰੀਬਨ 65 ਰੁਪਏ ਦਾ ਮਿਲੂਗਾ। ਪਰ ਇਹ ਜੀ। ਆਪਾਂ ਨੂੰ ਦੇਖਣ ਨੂੰ ਮਿਲ ਨਹੀਂ ਰਿਹਾ, ਤੇ ਇਹਦਾ ਸਾਰਾ ਜਿਹੜਾ ਆਪਾਂ ਕਹਿ ਲਈਏ ਕਿ ਸਾਰਾ ਫਾਇਦਾ ਹੈ ਉਹ ਕਾਰਪੋਰੇਟ ਹੀ 25 ਗੁਣਾ ਉਹਨਾਂ ਦਾ ਵੱਧ ਮੁਨਾਫਾ ਹੈਗਾ, ਉਹ ਵੱਧ ਹੋ ਗਿਆ ਹੈਗਾ। 65% ਮੁਨਾਫਾ ਜਿਹੜਾ ਸਾਰਾ ਬਣ ਰਿਹਾ ਹੈਗਾ, ਉਹ ਆਇਲ ਕੰਪਨੀਆਂ ਦਾ ਬਣ ਰਿਹਾ ਹੈਗਾ, ਖਾਸ ਕਰ ਰਿਲਾਇੰਸ ਅਤੇ ਨਾਇਰਾ ਦਾ। ਜੀ। ਇਸ ਤਰੀਕੇ ਦੇ ਨਾਲ ਆਮ ਲੋਕਾਂ ਦੀ ਜੇਬ ਦੀ ਲੁੱਟ ਕੀਤੀ ਜਾਂਦੀ ਹੈ, ਤੇ ਕਾਰਪੋਰੇਟ ਘਰਾਣਿਆਂ ਦੇ ਉੱਪਰ ਜਦੋਂ ਖਾਸ ਤੌਰ ਤੇ ਲੜਦੇ ਹੋਏ ਵਰਗ, ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਉਂਗਲ ਧਰਦੀਆਂ ਨੇ, ਤਾਂ ਉਹਨਾਂ ਨੂੰ ਕਈ ਤਰ੍ਹਾਂ ਦੇ ਗੱਲਾਂ ਸੁਣਨੀਆਂ ਪੈਂਦੀਆਂ ਨੇ ਕਿ ਸਿਰਫ ਕਾਰਪੋਰੇਟ ਵਰਡ ਹੀ ਗੱਲ ਕਰਦੇ ਰਹਿੰਦੇ ਨੇ, ਪਰ ਸਰਕਾਰਾਂ ਚੱਲਦੀਆਂ ਹੀ ਕਾਰਪੋਰੇਟ ਪੱਖੀ ਨੇ। ਇਹੀ ਉਸ ਦੀ ਸਹੀ ਤਸਵੀਰ ਹੈ ਜਿਹੜੀ ਹੁਣੇ ਪੂਨੀਆ ਜੀ ਨੇ ਤੁਹਾਡੇ ਸਾਹਮਣੇ ਰੱਖੀ ਹੈ। ਸੋ ਅੱਗੇ ਚੱਲਦੇ ਹਾਂ। ਉੱਧਰ ਆਜ਼ਾਦੀ ਦੇ ਦਿਹਾੜੇ ਨੂੰ ਮੱਦੇਨਜ਼ਰ ਰੱਖਦੇ ਹੋਏ ਮੀਟ ਦੀਆਂ ਦੁਕਾਨਾਂ ਨੂੰ ਬੈਨ ਕਰਨ ਤੇ ਵਿਵਾਦ ਹੋ ਗਿਆ ਜੀ। ਹਾਂਜੀ, ਵਿਵਾਦ ਇਸ ਕਰਕੇ ਹੋਇਆਗਾ, ਇਹ ਕੋਈ ਰਿਲੀਜੀਅਸ ਫੈਸਟੀਵਲ ਤਾਂ ਹੈ ਨਹੀਂ। 15 ਅਗਸਤ ਜਿਹੜਾ ਇਹ ਆਜ਼ਾਦੀ ਦਾ ਦਿਹਾੜਾ ਮਨਾਉਂਦੇ ਨੇ, ਪੂਰੇ ਮੁਲਕ 'ਚ ਮਨਾਇਆ ਜਾਂਦਾ ਹੈਗਾ, ਉਹ ਕੋਈ ਰਿਲੀਜੀਅਸ ਫੈਸਟੀਵਲ ਤਾਂ ਹੈ ਨਹੀਂ। ਉਹ ਤਾਂ ਮਤਲਬ ਇੰਡੀਆ ਦੀ ਇੰਡੀਪੈਂਡੈਂਸ ਨਾਲ ਜੁੜਿਆ ਹੋਇਆ ਹੈਗਾ, ਠੀਕ ਹੈ। ਜੀ। ਤਾਂ ਮਤਲਬ ਫਿਰ ਮੀਟ ਦੀ ਦੁਕਾਨਾਂ ਬੰਦ ਕਰਨ ਦਾ ਐਲਾਨ, ਕਿਉਂਕਿ ਉਹ ਇੱਕ ਮਾਈਨੋਰਿਟੀ ਕਮਿਊਨਿਟੀ ਮੋਸਟਲੀ ਨੋਨ ਵੈਜੀਟੇਰੀਅਨ ਹੈ, ਉਹ ਮੀਟ ਕੰਜ਼ਿਊਮ ਕਰਦੀ ਹੈ, ਇਸ ਕਰਕੇ ਤੁਸੀਂ ਬੰਦ ਕਰ ਰਹੇ ਹੋ। ਮਤਲਬ ਇਹ ਕੋਈ ਹਿੰਦੂ ਫੈਸਟੀਵਲ ਹੁੰਦਾ ਹੈ, ਕੋਈ ਰਿਲੀਜੀਅਸ ਫੈਸਟੀਵਲ ਹੁੰਦਾ ਤਾਂ ਆਪਾਂ ਸਮਝ ਵੀ ਆਉਂਦੀ। ਜਿਵੇਂ ਜੀ। ਨਵਰਾਤਰਿਆਂ 'ਚ ਸਾਉਣ ਦੇ ਮਹੀਨੇ 'ਚ ਕਰਦੇ ਨੇ, ਨਵਰਾਤਰਿਆਂ 'ਚ ਕਰਦੇ ਨੇ, ਉਹ ਤਾਂ ਜੀ। ਮਤਲਬ ਜੀ। ਚਲੋ ਉਹ ਤਾਂ ਜਿਹੜੀ ਘੱਟ ਗਿਣਤੀ ਦੇ ਲੋਕ ਹੈਗੇ ਆ, ਉਹਦੇ 'ਚ ਇਹ ਸਬਰ ਕਰ ਲੈਂਦੇ ਨੇ, ਚਲੋ ਯਾਰ ਇਹ ਆਪਣਾ ਤਿਉਹਾਰ ਮਨਾ ਰਹੇ ਨੇ, ਆਪਾਂ ਇੱਕ ਦਿਨ ਢਕੇ ਰਹੀਏ, ਠੀਕ ਹੈ, ਕੁਛ ਦਿਨ ਜੀ। ਢਕੇ ਜੀ। ਰਹੀਏ, ਇਹ ਗੱਲ ਚੱਲ ਜਾਂਦੀ ਹੈ। ਹੁਣ ਇਹ ਤਾਂ ਦੱਸੋ ਯਾਰ, ਆਜ਼ਾਦੀ ਦੇ ਦਿਹਾੜਾ ਹੈ, ਕੋਈ ਰਿਲੀਜੀਅਸ ਫੈਸਟੀਵਲ ਤਾਂ ਹੈ ਨਹੀਂ। ਫਿਰ ਵੀ ਮਤਲਬ ਈਵਨ ਕਾਂਗਰਸ ਰੂਲਡ ਜਿਹੜਾ ਤੇਲੰਗਾਨਾ ਸਟੇਟ ਹੈ, ਉੱਥੇ ਵੀ ਮਤਲਬ 15 ਅਗਸਤ ਦੀ ਉਹ ਕਰ ਦਿੱਤੀ ਗਈ ਹੈ, ਮੀਟ ਦੀ ਅਤੇ ਬੁੱਚੜਖਾਨਿਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਹੁਣ ਇਹ ਤਾਂ ਜੀ। ਥੋੜਾ ਮੈਨੂੰ ਅਜੀਬ ਲੱਗਿਆ ਕਿ ਇਹਦਾ ਮਤਲਬ ਕਿਉਂ ਕੀਤਾ ਜਾ ਰਿਹਾ ਹੈਗਾ। ਸ਼ਾਇਦ ਇਹ ਝਲਕ ਦੇਣ ਦੀ ਕੋਸ਼ਿਸ਼ ਹੈ ਕਿ ਇਹ ਦੇਖੋ, ਇਹ ਹੈ ਹਿੰਦੂ ਰਾਸ਼ਟਰ, ਕੋਈ ਤਿਉਹਾਰ ਕਿਸੇ ਵੀ ਕਿਸਮ ਦਾ ਹੋਵੇ, ਉਹਦੇ 'ਚ ਜਿਹੜੇ ਹਿੰਦੂ ਚਾਹਣਗੇ, ਵੱਧ ਗਿਣਤੀ ਚਾਹਣਗੇ, ਉਸੇ ਕਿਸਮ ਦੀ ਪ੍ਰੈਕਟਿਸਾਂ ਅੱਗੇ ਆਉਣਗੀਆਂ। ਮੈਨੂੰ ਤਾਂ ਇਹ ਲੱਗਦਾ ਹੈਗਾ। ਇਹਦੇ ਤੇ ਅਸਦੁੱਦੀਨ ਓਵੈਸੀ ਨੇ ਵੀ ਇਤਰਾਜ਼ ਜਤਾਇਆ ਹੈਗਾ, ਤੇ ਹੈਰਾਨੀ ਵਾਲੀ ਗੱਲ ਇਹ ਕਿ ਸ਼ਿਵ ਸੈਨਾ ਦੇ ਜਿਹੜੇ ਆਦਿੱਤਿਆ ਠਾਕਰੇ ਨੇ, ਉਹਨਾਂ ਨੇ ਵੀ ਇਹਦੇ ਤੇ ਇਤਰਾਜ਼ ਜਤਾਇਆ ਹੈਗਾ। ਉਹਨਾਂ ਨੇ ਇਹ ਇੱਥੋਂ ਤੱਕ ਕਹਿਤਾ ਕਿ ਨਵਰਾਤਰਿਆਂ ਦੇ ਦੌਰਾਨ ਵੀ ਸਾਡੇ ਘਰੇ ਤਾਂ ਮੀਟ ਬਣ ਜਾਂਦਾ ਹੈਗਾ ਬੜੇ ਆਰਾਮ ਨਾਲ, ਅਸੀਂ ਚਿਕਨ ਖਾਂਦੇ ਹੁੰਦੇ ਆ। ਜੀ। ਜੀ। ਤੇ ਇਹ ਵੱਡੀ ਗੱਲ ਹੈ ਕਿ ਮਤਲਬ ਇੱਕ ਸੀਰੀਅਸ ਕੁਐਸਚਨ ਆਦਿੱਤਿਆ ਠਾਕਰੇ ਵੱਲੋਂ ਵੀ ਰੇਜ਼ ਕੀਤਾ ਗਿਆ, ਅਸਦੁੱਦੀਨ ਓਵੈਸੀ ਨੇ ਵੀ ਕਿਹਾ ਕਿ ਮਾਸ ਖਾਣ ਨਾਲ ਅਤੇ ਸੁਤੰਤਰਤਾ ਦਿਵਸ ਨਾਲ, ਆਜ਼ਾਦੀ ਦੇ ਦਿਹਾੜੇ ਨਾਲ ਦੋਵਾਂ ਦਾ ਆਪਸ 'ਚ ਕੀ ਰਿਸ਼ਤਾ, ਕੋਈ ਸੰਬੰਧ ਨਹੀਂ ਹੈ। ਜੀ। ਜਦਕਿ ਤੇਲੰਗਾਨਾ ਦੇ 99% ਲੋਕ ਮੀਟ ਖਾਂਦੇ ਨੇ, ਤੇ ਫਿਰ ਇਹ ਕੀ ਸਾਰੇ ਦੇ ਸਾਰੇ ਜਿਹੜਾ ਇਹਨਾਂ ਨੇ ਆਰਡਰ ਪਾਸ ਕੀਤਾ ਤੇਲੰਗਾਨਾ ਗਵਰਨਮੈਂਟ ਨੇ, ਉਹਦਾ ਉਲੰਘਣ ਕਰਨਗੇ। ਜੀ। ਮਤਲਬ ਵੱਡੀ ਹੈਦਰਾਬਾਦ ਤਾਂ ਸਾਰੀ ਓਲਡ ਸਿਟੀ, ਤੁਹਾਨੂੰ ਹੈਦਰਾਬਾਦ ਦਾ ਨਾਂ ਸੁਣ ਕੇ ਤੁਹਾਨੂੰ ਹੈਦਰਾਬਾਦ ਬਿਰਿਆਨੀ ਦਾ ਤਾਂ ਜ਼ਰੂਰ ਨਾ ਧਿਆਨ ਆਉਂਦਾ ਹੋਊਗਾ। ਉਹ ਤਾਂ ਜੀ। ਜੀ। ਸਿਟੀ ਹੀ ਸਾਰੀ ਨੋਨ ਵੈਜ ਖਾਣੇ ਦੀ ਹੈ। ਮੈਂ ਤਾਂ ਮਤਲਬ ਰਹਿ ਕੇ ਆਇਆ ਹੈਦਰਾਬਾਦ, ਤੇ ਉੱਥੇ ਤਾਂ ਤੁਹਾਨੂੰ ਹਰ ਢਾਬਾ, ਹਰ ਖਾਣ ਦੀ ਥਾਂ ਸਾਰੀ ਉੱਥੇ ਨੋਨ ਵੈਜ ਨੇ। ਮੋਸਟਲੀ ਪੀਪਲ ਤੇਲੰਗਾਨਾ ਦੇ ਨੋਨ ਵੈਜ ਨੇ, ਪਰ ਫਿਰ ਵੀ ਇਹ ਆਦੇਸ਼ ਜਾਰੀ ਕਰ ਦਿੱਤਾ ਗਿਆ। ਜੀ। ਸੋ ਜੇਕਰ ਆਪਾਂ ਅਗਲੀ ਖਬਰ ਦੇ ਵੱਲ ਚੱਲੀਏ, ਤਾਂ ਵਿਰੋਧੀ ਧਿਰ ਦੇ ਵੱਲੋਂ ਵੀ ਕਹਿੰਦੇ ਉਪ ਰਾਸ਼ਟਰਪਤੀ ਦੇ ਲਈ ਉਮੀਦਵਾਰ ਮੈਦਾਨ 'ਚ ਉਤਾਰਿਆ ਜਾਊਗਾ। 18 ਅਗਸਤ ਨੂੰ ਮੀਟਿੰਗ ਹੋਊਗੀ, ਵਿਰੋਧੀ ਧਿਰ ਦੀਆਂ ਸਾਰੀਆਂ ਪਾਰਟੀਆਂ ਕਰਨਗੀਆਂ ਰਲ ਕੇ, ਖੜਗੇ ਸਾਹਿਬ ਇੰਡੀਆ ਬਲਾਕ ਨੂੰ ਮਿਲਣਗੇ। ਹਾਂਜੀ, ਜਿਹੜਾ ਅਪੋਜੀਸ਼ਨ ਪਾਰਟੀਆਂ ਦਾ ਇੱਕ ਵੱਡਾ ਅਲਾਇੰਸ ਹੈ ਇੰਡੀਆ ਬਲੋਕ, ਉਹਦੀ ਇੱਕ ਮੀਟਿੰਗ ਹੋਣੀ ਹੈ 18
ਅਗਸਤ ਨੂੰ ਮਲਿਕਾਰਜੁਨ ਖੜਗੇ ਉਹਦੇ ਜਿੰਨੇ ਵੀ ਅੱਡ-ਅੱਡ ਪਾਰਟੀਆਂ ਦੇ ਵੱਡੇ ਆਗੂ ਹੈਗੇ ਉਹਨਾਂ ਨਾਲ ਗੱਲਬਾਤ ਕਰਨਗੇ ਤੇ ਦੱਸਿਆ ਜਾ ਰਿਹਾ ਹੈਗਾ ਕਿ ਆਪੋਜੀਸ਼ਨ ਪਾਰਟੀਆਂ ਵੀ ਆਪਣਾ ਉਮੀਦਵਾਰ ਖੜਾ ਕਰਨਗੀਆਂ। 21 ਅਗਸਤ ਜਿਹੜੇ ਨੋਮੀਨੇਸ਼ਨ ਪ੍ਰਕਿਰਿਆ ਦੀ ਆਖਰੀ ਡੇਟ ਹੈ ਤੇ 21 ਅਗਸਤ ਤੱਕ ਜਿਹੜੀ ਨੋਮੀਨੇਸ਼ਨ ਫਾਈਲ ਕੀਤੀ ਜਾ ਸਕਦੀ ਹੈ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸੈਪਟੈਂਬਰ ਮਹੀਨੇ 'ਚ ਇਹ ਪੂਰਾ ਕਰ ਲਿਆ ਜਾਊਗਾ ਪੂਰਾ ਪ੍ਰੋਸੈਸ ਵੋਟਿੰਗ ਦਾ। ਤੇ ਤਕਰੀਬਨ ਦੇਖੋ ਇਹਦੇ 'ਚ ਇਹ 542 ਟੋਟਲ ਮੈਂਬਰ ਹੈਗੇ ਆ ਲੋਕ ਸਭਾ ਦੇ, ਉਹਨਾਂ 'ਚ 293 ਐਨਡੀਏ ਕੋਲ ਨੇ, ਇੰਡੀਆ ਅਲਾਇੰਸ ਕੋਲ 234 ਨੇ ਜੀ ਤੇ ਰਾਜ ਸਭਾ ਦੇ ਵਿੱਚ 240 ਜਿਹੜੇ ਇਫੈਕਟਿਵ ਮੈਂਬਰਸ ਹੈਗੇ ਆ ਉਹਨਾਂ 'ਚ 130 ਜਾਣੇ ਐਨਡੀਏ ਕੋਲ ਨੇ ਤੇ 80 ਦੇ ਨੇੜੇ ਤੇੜੇ ਇੰਡੀਆ ਅਲਾਇੰਸ ਕੋਲ ਹੈਗੇ ਆ। ਯਾਨੀ ਕਿ ਹੂੰ ਐਨਡੀਏ ਕੋਲ 423 ਅਤੇ ਇੰਡੀਆ ਬਲੋਕ ਕੋਲ 313 ਐਮਪੀਜ਼ ਨੇ। ਤਾਂ ਮਤਲਬ ਗੱਲ ਤਾਂ ਇਹ ਸਾਫ਼ ਸਮਝ ਆ ਰਹੀ ਹੈ ਕਿ ਇਹਦੇ 'ਚ ਜਿਹੜੀ ਮੌਕੇ ਦੀ ਹਕੂਮਤ ਹੈ ਉਹ ਹੀ ਆਪਣਾ ਕੈਂਡੀਡੇਟ ਜਿਤਾਊਗੀ। ਪਰ ਦੇਖਦੇ ਹਾਂ ਕਿ ਕੀ ਮਤਲਬ ਇਹਨਾਂ ਨੂੰ ਕੀ ਪਤਾ ਦੇ ਦਿੱਤਾ ਜਾਵੇ ਇਹਨਾਂ ਨੂੰ ਮੌਕਾ। ਸੌਰੀ ਮੈਂ ਕਹਿ ਰਿਹਾਗਾ ਕਿ ਕੀ ਪਤਾ ਮਤਲਬ ਉਹਨਾਂ ਦੀ ਕੋਈ ਦਿਮਾਗ 'ਚ ਕੁਝ ਹੋਰ ਕੰਬੀਨੇਸ਼ਨ ਚੱਲ ਰਿਹਾ ਹੋਵੇ, ਕੁਝ ਹੋਰ ਚੀਜ਼ਾਂ ਚੱਲ ਰਹੀਆਂ ਹੋਣ ਇੰਡੀਆ ਅਲਾਇੰਸ 'ਚ। ਉਹ ਤਾਂ 18 ਅਗਸਤ ਨੂੰ ਪਤਾ ਚੱਲੂਗਾ ਕਿ ਕੀ ਉਹਨਾਂ ਦੇ ਦਿਮਾਗ ਹੂੰ 'ਚ ਚੱਲ ਰਿਹਾ। ਸਭ ਤੋਂ ਅੱਗੇ ਨਾ ਥਾਵਰਚੰਦ ਗਹਿਲੋਤ ਦਾ ਚੱਲ ਰਿਹਾ ਹੈਗਾ ਕਿ ਥਾਵਰਚੰਦ ਗਹਿਲੋਤ ਨੂੰ ਬਣਾਇਆ ਜਾ ਸਕਦਾਗਾ ਜੀ ਅਤੇ ਹਾਂ ਉਹ ਦਲਿਤ ਨੇ ਤੇ ਉਹਨਾਂ ਨੂੰ ਹੂੰ ਇਸ ਜਿਹੜਾ ਜਾਤੀ ਸਮੀਕਰਨ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਉਹਦੇ ਅਕੋਰਡਿੰਗ ਕਿਹਾ ਜਾ ਰਿਹਾ ਹੈਗਾ ਕਿ ਥਾਵਰਚੰਦ ਗਹਿਲੋਤ ਜਾਂ ਉਹ ਮਾਥਰ ਦਾ ਨਾਂ ਅੱਗੇ ਕੀਤਾ ਜਾ ਸਕਦਾ ਹੈ। ਜੀ ਸੋ ਜੇਕਰ ਆਪਾਂ ਅੱਗੇ ਚੱਲੀਏ ਤਾਂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਕਹਿੰਦੇ ਜ਼ਮਾਨਤ ਉਸ ਦੀ ਰੱਦ ਕਰ ਦਿੱਤੀ ਗਈ ਹੈ ਤੇ 1 ਹਫ਼ਤੇ ਦੇ ਅੰਦਰ ਅੰਦਰ ਸਰੈਂਡਰ ਕਰਨ ਦੇ ਲਈ ਕਿਹਾ। ਹਾਂਜੀ ਬੇਸਿਕਲੀ 2 ਟਾਈਮ ਦੇ ਓਲੰਪਿਕ ਮੈਡਲਿਸਟ ਪਹਿਲਵਾਨ ਸੁਸ਼ੀਲ ਕੁਮਾਰ ਤੇ 2021 ਦੌਰਾਨ ਇੱਕ ਮਰਡਰ ਦਾ ਕੇਸ ਲੱਗਿਆ ਸੀਗਾ। ਉਹਨਾਂ ਦੱਸਿਆ ਜਾਂਦਾ ਕਿ 70 ਸਾਲ 'ਚ ਇੱਕ ਮੁੰਡੇ ਦਾ ਕਤਲ ਹੋਇਆ ਸੀ। ਉਹਦੇ 'ਚ ਪਹਿਲਵਾਨ ਸੁਸ਼ੀਲ ਕੁਮਾਰ ਦਾ ਵੀ ਨਾਂ ਸੀਗਾ ਤੇ ਉਹ ਜੇਲ੍ਹ 'ਚ ਸੀਗੇ, ਤਿਹਾੜ ਜੇਲ੍ਹ 'ਚ। ਹੁਣ ਪਿੱਛੇ ਜੇ 2 ਮਹੀਨੇ ਪਹਿਲਾਂ ਹੀ ਉਹਨਾਂ ਨੂੰ ਤਿਹਾੜ ਜੇਲ੍ਹ ਤੋਂ ਜ਼ਮਾਨਤ ਮਿਲੀ ਸੀ ਤੇ 4 ਸਾਲ ਬਾਅਦ ਉਹ ਜੇਲ੍ਹ ਤੋਂ ਬਾਹਰ ਆਏ ਸੀਗੇ ਤੇ ਹੁਣ ਦੁਬਾਰੇ ਤੋਂ ਸੁਪਰੀਮ ਕੋਰਟ ਨੇ ਉਹਨਾਂ ਦੀ ਜ਼ਮਾਨਤ ਨੂੰ ਰੱਦ ਕਰ ਦਿੱਤਾ ਹੈ ਤੇ 7 ਦਿਨਾਂ ਅੰਦਰ ਉਹਨਾਂ ਨੂੰ ਸਰੈਂਡਰ ਕਰਨ ਵਾਸਤੇ ਕਿਹਾ ਗਿਆ ਹੈਗਾ। ਜਿਹੜੇ ਇਹਦੇ 'ਚ ਦੱਸਿਆ ਜਾ ਰਿਹਾ ਹੈਗਾ ਕਿ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਸੀਗੀ ਕਿਉਂਕਿ ਦਿੱਲੀ ਹਾਈ ਕੋਰਟ ਨੇ 4 ਮਾਰਚ ਨੂੰ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਉਹਦੇ ਉਲਟ ਜਿਹੜਾ ਮ੍ਰਿਤਕ ਸੀਗਾ ਸਾਗਰ, ਉਹਦੇ ਪਿਤਾ ਨੇ ਯਾਚਕਾ ਲਾਈ ਸੀ ਸੁਪਰੀਮ ਕੋਰਟ 'ਚ ਤੇ ਸੁਪਰੀਮ ਕੋਰਟ ਨੇ ਸੁਸ਼ੀਲ ਕੁਮਾਰ ਦੀ ਜਿਹੜੀ ਯਾਚਕਾ ਹੈਗੀ ਆ ਉਹ ਰੱਦ ਕਰ ਦਿੱਤੀ ਹੈ। ਇਹਦੇ 'ਚ ਦੇਖੋ ਇਹ ਵੀ ਉਹਨਾਂ ਦੇ ਪਿਤਾ ਨੇ ਇਹ ਵੀ ਕਿਹਾ ਕਿ ਮ੍ਰਿਤਕ ਦੇ ਕਿ ਆਰੋਪੀ ਨੂੰ ਫਾਂਸੀ ਦਿੱਤੀ ਜਾਵੇ ਤੇ ਇਹ ਹਜੇ ਤੱਕ ਖਬਰ ਨਿਕਲ ਕੇ ਆ ਰਹੀ ਹੈ ਤੇ ਬਾਕੀ ਉਹਨਾਂ ਨੂੰ ਹੁਣ ਸਰੈਂਡਰ ਕਰਨਾ ਪਊਗਾ। ਜੀ ਇੱਕ ਕਲੱਬ ਹੈ ਕਨਸਟੀਟਿਊਸ਼ਨ ਕਲੱਬ, ਉਸ ਦੀ ਚੋਣ ਹੋਈ ਹੈ ਜਿਸ ਦੇ ਵਿੱਚ ਸੰਸਦ ਤੇ ਸਾਬਕਾ ਸੰਸਦ ਦਾ ਇਹ ਸੰਗਠਨ ਹੈ ਤੇ ਉਸ ਦੇ ਵਿੱਚ ਭਾਜਪਾ ਦੇ ਵਿਅਕਤੀ ਨੂੰ ਹਰਾ ਦਿੱਤਾ ਹੈ ਰਾਜੀਵ ਪ੍ਰਤਾਪ ਨੇ। ਹਾਂਜੀ ਦੋਵੇਂ ਬੀਜੇਪੀ ਦੇ ਨੇ। ਰਾਜੀਵ ਪ੍ਰਤਾਪ ਰੂਡੀ ਵੀ ਬੀਜੇਪੀ ਦੇ ਹੀ ਐਮਪੀ ਨੇ ਤੇ ਜੀ ਜੀ ਪਿਛਲੇ 25 ਸਾਲਾਂ 'ਚ ਤੋਂ ਉਹ ਕਨਸਟੀਟਿਊਸ਼ਨ ਕਲੱਬ ਤੇ ਕਾਇਮ ਨੇ। ਬੇਸਿਕਲੀ ਕਨਸਟੀਟਿਊਸ਼ਨ ਕਲੱਬ ਜਿਵੇਂ ਪੱਤਰਕਾਰਾਂ ਦੀ ਪ੍ਰੈਸ ਕਲੱਬ ਹੁੰਦੀ ਹੈ, ਸੇਮ ਜਿਹੜੇ ਐਮਪੀਜ਼ ਹੈਗੇ ਮੁਲਕ ਦੇ ਉਹਨਾਂ ਦੀ ਕਨਸਟੀਟਿਊਸ਼ਨ ਕਲੱਬ ਹੈਗੀ ਆ ਜਿਹੜੀ ਕਿ ਇੰਡੀਅਨ ਪਾਰਲੀਮੈਂਟ ਉਹਦੇ ਨਾਲ ਹੀ ਥਾਂ ਹੈਗੀ ਆ। ਉੱਥੇ ਬੇਸਿਕਲੀ ਜਿੰਨੇ ਵੀ ਐਮਪੀ ਹੈਗੇ ਉਹ ਆਪਣੇ ਪ੍ਰੋਗਰਾਮ ਵਗੈਰਾ ਰੱਖਦੇ ਨੇ ਤੇ ਕਨਸਟੀਟਿਊਸ਼ਨ ਜੀ ਕਲੱਬ ਦੇ ਚੋਣ ਸੀਗੇ। ਉਹਦੇ 'ਚ ਅਮਿਤ ਸ਼ਾਹ ਹੋਰਾਂ ਨੇ ਸੰਜੀਵ ਬਾਲਿਆਨ ਤੇ ਦਾ ਖੇਡਿਆ ਸੀਗਾ ਕਿ ਇਸ ਜੀ ਵਾਰ ਰਾਜੀਵ ਪ੍ਰਤਾਪ ਰੂਡੀ ਨੂੰ ਹਟਾਉਂਦੇ ਆ, ਜਦਕਿ ਉਹ ਵੀ ਬੀਜੇਪੀ ਦਾ ਹੀ ਹੈ ਤੇ ਰਾਜੀਵ ਜੀ ਪ੍ਰਤਾਪ ਰੂਡੀ ਬੇਸਿਕਲੀ ਪਿਛਲੇ 25 ਸਾਲਾਂ ਤੋਂ ਉੱਥੇ ਕਾਬਿਜ਼ ਹੈਗਾ। ਅਮਿਤ ਸ਼ਾਹ ਹੋਰਾਂ ਜੀ ਨੇ ਸੰਜੀਵ ਬਾਲਿਆਨ ਤੇ ਦਾ ਖੇਡਿਆ ਤਾਂ ਇਹ ਖਬਰ ਪਤਾ ਲੱਗੀ ਰਾਹੁਲ ਗਾਂਧੀ ਹੋਰਾਂ ਨੂੰ। ਤਾਂ ਇਸ ਕਰਕੇ ਦੇਖੋ ਬੀਜੇਪੀ 'ਚ ਵੀ 2 ਫਾੜ ਹੋ ਗਏ ਜਿਹੜੇ ਐਮਪੀ ਸੀਗੇ। ਜੀ ਜੀ ਅੱਧੀਆਂ ਵੋਟਾਂ ਪੈ ਗਈਆਂ ਸੰਜੀਵ ਬਾਲਿਆਨ ਨੂੰ ਤੇ ਕੁਝ ਵੋਟਾਂ ਪਈਆਂ ਰਾਜੀਵ ਪ੍ਰਤਾਪ ਰੂਡੀ ਨੂੰ। ਮੋਸਟਲੀ ਬੀਜੇਪੀ ਦੀਆਂ ਵੋਟਾਂ ਪਈਆਂ ਸੰਜੀਵ ਬਾਲਿਆਨ ਨੂੰ ਤੇ ਕੁਝ ਵੋਟਾਂ ਪਈਆਂ ਰਾਜੀਵ ਪ੍ਰਤਾਪ ਰੂਡੀ ਨੂੰ। ਪਰ ਜਿਹੜੀ ਆਪੋਜੀਸ਼ਨ ਪਾਰਟੀਆਂ ਦੀ ਇੱਕ ਮੁਸ਼ਤ ਵੋਟ ਰਾਜੀਵ ਪ੍ਰਤਾਪ ਰੂਡੀ ਨੂੰ ਪੈ ਗਈ, ਇਸ ਕਰਕੇ ਉਹ ਜਿੱਤ ਗਿਆ ਤੇ
ਇਹਦੇ ਦੇਖੋ ਇਹ ਇੰਨਾ ਸਿੰਪਲ ਹੈਗਾ। ਰਾਜੀਵ ਪ੍ਰਤਾਪ ਰੂਡੀ ਬੇਸਿਕਲੀ ਇੰਗਲਿਸ਼ ਸਕਿਨ ਆਦਮੀ ਹੈਗਾ। ਇੰਗਲਿਸ਼ ਸਕਿਨ ਦਾ ਮੇਰਾ ਮਤਲਬ ਹੁੰਦਾ ਹੈਗਾ ਸ਼ਹਿਰੀ ਐਲੀਟ ਹੈਗਾ ਤੇ ਜੀ, ਇੱਕ ਕਲੱਬ ਦੀ ਸ਼ਹਿਰੀ ਐਲੀਟ ਕਿਸਮ ਦਾ ਹੈ। ਸੰਜੀਵ ਬਾਲਿਆਨ ਬੇਸਿਕਲੀ ਮੁਜ਼ੱਫਰਨਗਰ ਤੋਂ ਆਉਂਦੇ ਨੇ, ਰੂਰਲ ਬੈਕਗ੍ਰਾਉਂਡ ਤੋਂ ਆਉਂਦੇ ਨੇ। ਤਾਂ ਇੱਕ ਉਹ ਮੈਨੂੰ ਲੱਗਦਾ ਗਾ ਕਿ ਆਪੋਜੀਸ਼ਨ ਪਾਰਟੀਆਂ ਦੇ ਵਿੱਚ ਬਹੁਤ ਜਿਹੜੇ ਪੁਰਾਣੇ ਜਿਹੜੇ ਅਲੀਟ ਹੈਗਾ, ਪੁਰਾਣਾ ਅਲੀਟ ਕਦੇ ਵੀ ਨਹੀਂ ਚਾਹੂਗਾ ਕਿ ਕੋਈ ਰੂਰਲ ਬੈਕਗ੍ਰਾਉਂਡ ਤੋਂ ਆ ਕੇ ਉੱਥੇ ਕਾਬਜ ਹੋਵੇ। ਤਾਂ ਮੈਨੂੰ ਲੱਗਦਾ ਵਾ ਕਿ ਸਾਰੇ ਪੁਰਾਣੇ ਅਲੀਟ ਨੇ। ਪੁਰਾਣੀ ਜਿਹੜੀ ਉੱਥੇ ਵੀ ਦੋ ਲੋਬੀਆਂ ਨੇ। ਮਤਲਬ ਤੁਸੀਂ ਜਦੋਂ ਸਾਰੇ ਸੰਸਦਾਂ ਨੂੰ ਰੀਡ ਕਰੋਗੇ, ਇੰਡੀਆ ਦੇ ਜਿਹੜੇ ਐਮਪੀ ਜਿੱਤ ਕੇ ਆਉਂਦੇ ਨੇ, ਉਹਨਾਂ 'ਚ ਇੱਕ ਤਾਂ ਪੁਰਾਣਾ ਅਲੀਟ ਹੈ ਜਿਹੜਾ ਜਿਨ੍ਹਾਂ ਦੇ ਜੀ। ਦਾਦੇ ਪੜਦਾਦੇ ਵੀ ਸਿਆਸਤ 'ਚ ਰਹੇ ਨੇ। ਇੱਕ ਹੈਗੇ ਹੂੰ, ਜਿਹੜੇ ਨਵੇਂ ਕੋਈ ਕਿਸੇ ਅੰਦੋਲਨ ਤੋਂ ਨਿਕਲ ਕੇ ਆ ਗਿਆ ਹੈ, ਕਿਤੇ ਕੋਈ ਹੋਰ ਕੋਈ ਕ੍ਰਿਸਮੈਟਿਕ ਪਰਸਨੈਲਿਟੀ ਜਿਵੇਂ ਅੰਮ੍ਰਿਤਪਾਲ ਹੋਣੀ ਹੋ ਗਏ, ਇਹ ਫਸਟ ਟਾਈਮਰ ਨੇ। ਜੀ, ਠੀਕ ਹੈ। ਜੀ, ਜੀ, ਤੇ ਦੂਜੇ ਪਾਸੇ ਤੁਸੀਂ ਦੇਖੋਗੇ ਬਿੱਟੂ ਵਰਗੇ ਜਿਹੜੇ ਕਿ ਜੀ। ਅੱਜ ਕੱਲ ਮੰਤਰੀ ਵੀ ਨੇ, ਉਹ ਪੁਰਾਣੇ ਹੂੰ, ਅਲੀਟ ਨੇ। ਤਾਂ ਇਹ ਲੜਾਈ ਉਸ ਕਿਸਮ ਦੀ ਸੀਗੀ, ਉਹਦੇ ਚ ਪੁਰਾਣੇ ਅਲੀਟਾਂ ਨੇ ਆਪਣਾ ਕਬਜ਼ਾ ਜਮਾਇਆ ਹੈਗਾ ਤੇ ਰਾਜੀਵ ਪ੍ਰਤਾਪ ਰੂਡੀ ਜਿੱਤੇ ਨੇ ਚੋਣ। ਹੂੰ, ਜੀ। ਸੋ ਜੇਕਰ ਅੱਗੇ ਚੱਲੀਏ ਤਾਂ ਗੱਲ ਦਿਲਜੀਤ ਦੋਸਾਂਝ ਦੀ ਕਰ ਲੈਂਦੇ ਹਾਂ। ਜਿਸ ਤਰੀਕੇ ਦੇ ਨਾਲ ਉਹ ਆਪਣਾ ਕੰਮ ਕਰ ਰਹੇ ਨੇ, ਉਸੇ ਤਰੀਕੇ ਦੇ ਨਾਲ ਵਿਵਾਦ ਜੁੜਦੇ ਜਾਂਦੇ ਨੇ। ਕਦੀ ਪਾਕਿਸਤਾਨ ਦੇ ਨਾਲ ਜੋੜ ਦੇਣਾ, ਪਾਕਿਸਤਾਨ ਦੇ ਆਰਟਿਸਟ ਦੇ ਨਾਲ ਕੰਮ ਕਰਨ ਨੂੰ ਲੈ ਕੇ ਲੱਤਾਂ ਖਿੱਚਣੀਆਂ, ਤੇ ਕਦੀ ਹੱਥਾਂ ਦੇ ਬਣਾਏ ਹੋਏ ਸਾਈਨ ਤੋਂ ਕਿਸੇ ਵੀ ਚੀਜ਼ ਦੇ ਨਾਲ ਜੋੜ ਦੇਣਾ, ਇਲੂਮੀਨਾਟੀ ਵਰਗੀ। ਤੇ ਉਹਨਾਂ ਨੇ ਇਸ ਤੇ ਸਪਸ਼ਟੀਕਰਨ ਦਿੱਤਾ। ਬੇਸਿਕਲੀ ਦਲਜੀਤ ਐਪਲ ਦੇ ਸਟੂਡੀਓ ਪਹੁੰਚੇ ਸੀਗੇ ਤੇ ਉੱਥੇ ਜੀ। ਇਹ ਸਾਰੀ ਗੱਲਬਾਤ ਆਈ ਕਿ ਕੀ ਉਹ ਇਲੂਮਨਾਟੀ ਦੇ ਮਤਲਬ ਮੈਂਬਰ ਨੇ। ਬੇਸਿਕਲੀ ਇੱਕ ਅਸਲ 'ਚ ਨਾ ਇੱਕ ਤਾਂ ਇਸ ਦੁਨੀਆ ਦੇ ਅੰਦਰ ਇੰਨੀ ਜ਼ਿਆਦਾ ਥਿਊਰੀਆਂ ਨੇ, ਜਿਸਨੂੰ ਆਪਾਂ ਕਹਿੰਦੇ ਆ ਪੋਲੀਟੀਕਲ ਪ੍ਰੋਪੇਗੈਂਡਾ ਥਿਊਰੀਜ਼। ਇੰਨੀਆਂ ਹੂੰ, ਜ਼ਿਆਦਾ ਨੇ ਕਿ ਦੁਨੀਆ ਨੂੰ ਉਹ ਚਲਾ ਰਹੇ ਨੇ, ਦੁਨੀਆ ਨੂੰ ਫਲਾਣਾ ਚਲਾ ਰਹੇ ਨੇ। ਮਤਲਬ ਜਿਹੜਾ ਸਾਹਮਣੇ ਹੁੰਦਾ ਉਹਨੂੰ ਦੇਖਦੇ ਨਹੀਂ, ਇੱਕ ਪਿੱਛੇ ਇੱਕ ਮਿਸਟੀਰੀਅਸ ਕਰੈਕਟਰ ਲੱਭ ਲੈਂਦੇ ਨੇ, ਮਿਸਟੀਰੀਅਸ ਚੀਜ਼ਾਂ ਲੱਭ ਲੈਂਦੇ ਨੇ ਕਿ ਉਹ ਚਲਾ ਰਹੇ ਨੇ। ਤੇ ਹੂੰ, ਦਲਜੀਤ ਨੂੰ ਉਹਦੇ ਨਾਲ ਜੋੜਦਾ ਸੀਗਾ ਤੇ ਦਲਜੀਤ ਨੇ ਕਲੈਰੀਫਾਈ ਕੀਤਾ ਕਿ ਮੇਰਾ ਕੋਈ ਨਹੀਂ, ਇਸ ਕਿਸਮ ਦਾ ਕੋਈ ਸੰਬੰਧ ਨਹੀਂ ਹੈ, ਮੈਂ ਤਾਂ ਪੰਜਾਬ ਤੋਂ ਹਾਂ ਤੇ ਆਮ ਜੀ। ਬੰਦਾ ਹੈਗਾ। ਤੇ ਇਸ ਕਿਸਮ ਦੀ ਜਿਹੜੀ ਪ੍ਰੋਪੇਗੈਂਡਾ ਥਿਊਰੀਆਂ ਹੈਗੀਆਂ, ਕਨਸਪੀਰੇਸੀ ਥਿਊਰੀਆਂ, ਇਸ ਹੂੰ, ਇਸ ਕਿਸਮ ਦੀਆਂ ਕਨਸਪੀਰੇਸੀਆਂ ਥਿਊਰੀਆਂ ਨਾਲ ਮੈਨੂੰ ਨਾ ਜੋੜਿਆ ਜਾਵੇ, ਉਹਨਾਂ ਨੇ ਇਹ ਗੱਲ ਕਹੀ ਹੈ। ਹੂੰ, ਜੀ। ਜੇਕਰ ਅੱਗੇ ਚੱਲੀਏ ਤਾਂ ਉਧਰ ਰੈਪਰ ਬਾਦਸ਼ਾਹ ਦੇ ਕਲੱਬ ਦੇ ਵਿੱਚ ਧਮਾਕਾ ਹੋਇਆ ਸੀ ਤੇ ਧਮਾਕਾ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਂਜੀ, ਪੰਜਾਬ ਦੇ ਫਰੀਦਕੋਟ ਦਾ ਦੀਪਕ ਹੈ ਜੀ, ਜਿਹਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈਗਾ। ਤੇ ਚੰਡੀਗੜ੍ਹ ਜਿਹੜਾ ਕਲੱਬ ਸੀਗਾ ਬਾਦਸ਼ਾਹ ਦਾ, ਸਿੰਗਰ ਰੈਪਰ ਬਾਦਸ਼ਾਹ ਜਿਹੜਾ ਹੈਗਾ, ਉਹ ਆਪਣੇ ਗਾਣੇ ਦੇ ਵਿੱਚ ਬੋਲਦਾ ਹੈਗਾ ਇਟਸ ਬੋਏ ਬਾਦਸ਼ਾਹ ਕਰਕੇ, ਇਸ ਕਿਸਮ ਦਾ ਕੁਝ ਹੈਗਾ। ਤੇ ਹਨੀ ਹੂੰ, ਸਿੰਘ ਹੋਰਾਂ ਨਾਲ ਹੁੰਦਾ ਸੀ, ਬਾਦਸ਼ਾਹ ਅੱਡ ਹੋ ਗਿਆ ਸੀ। ਬਾਲੀਵੁੱਡ 'ਚ ਉਹਦੇ ਗਾਣੇ ਠੀਕ ਠਾਕ ਚੱਲਦੇ ਨੇ ਤੇ ਪੈਸੇ ਵਾਲੀ ਅੱਜ ਕੱਲ ਤਾਂ ਉਹਨੇ ਰੋਲਸ ਰੋਇਸ ਵੀ ਲੈ ਰੱਖੀ ਹੈ, ਠੀਕ ਠਾਕ ਪੈਸਾ ਹੈਗਾ। ਉਹਨੇ ਚੰਡੀਗੜ੍ਹ 'ਚ ਜੀ। ਆਪਣਾ ਬਿਜ਼ਨਸ ਸ਼ੁਰੂ ਕਰ ਰੱਖਿਆ ਹੈਗਾ ਜੀ। ਨਾਈਟ ਕਲੱਬ ਸੀਗੀ ਉੱਥੇ, ਜਿਹੜੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ, ਗੋਲਡੀ ਬਰਾੜ ਉਹਨਾਂ ਦੀ ਗੈਂਗ ਨਾਲ ਜੁੜੇ ਬੰਦਿਆਂ ਨੇ ਉੱਥੇ ਧਮਾਕਾ ਕੀਤਾ ਸੀਗਾ। ਉਹਨਾਂ ਚੋਂ ਇੱਕ ਜਿਹੜਾ ਮੁੰਡਾ ਸੀਗਾ ਦੀਪਕ, ਫਰੀਦਕੋਟ ਦਾ ਰਹਿਣ ਵਾਲਾ, ਉਹਨੂੰ ਦਿੱਲੀ ਤੋਂ ਫੜ ਲਿਆ ਗਿਆ ਹੈਗਾ ਤੇ ਉਹਨੇ ਕਬੂਲ ਵੀ ਕਰ ਲਿਆ ਹੈਗਾ ਕਿ ਹਾਂ, ਇਹ ਜਿਹੜਾ ਧਮਾਕਾ ਸੀਗਾ ਇਹ ਅਸੀਂ ਕੀਤਾ ਸੀਗਾ। ਜੀ। ਸੋ ਇਸੇ ਦੇ ਨਾਲ ਅੱਗੇ ਜੇਕਰ ਚੱਲੀਏ ਤਾਂ ਮਾਨਸਾ ਦੇ ਵਿੱਚ ਕਿਸਾਨਾਂ ਨੇ ਅੱਜ ਪ੍ਰਦਰਸ਼ਨ ਕੀਤਾ। ਵੈਸੇ ਕਈ ਥਾਂ ਪ੍ਰਦਰਸ਼ਨ ਹੋਏ ਨੇ ਤੇ ਟਰੰਪ ਤੇ ਪੀਐਮ ਮੋਦੀ ਦੇ ਪੁਤਲੇ ਫੂਕੇ ਗਏ ਨੇ। ਇਹ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਲੈ ਕੇ ਜਿਹੜਾ ਕਿਸਾਨ ਵਿਰੋਧ ਕਰ ਰਹੇ ਨੇ ਕਿ ਕਿਤੇ ਡਾਇਰੀ ਫਾਰਮਿੰਗ ਜਾਂ ਫਿਰ ਹੋਰ ਜਿਹੜੇ ਬੀਜ ਲੈਣੇ ਨੇ, ਹੋਰ ਪ੍ਰੋਡਕਟ ਲੈਣੇ ਨੇ, ਉਹ ਅਮਰੀਕਾ ਦੇ ਨਾਲ ਇਸ ਬਿਨਾਂ ਤੇ ਸਮਝੌਤਾ ਨਾ ਕਰ ਲਿਆ ਜਾਵੇ ਕਿ ਇੱਥੋਂ ਦੇ ਕਿਸਾਨਾਂ ਦੀ ਸੰਘੀ ਨੱਪੀ ਜਾਵੇ। ਇਸ ਨੂੰ ਲੈ ਕੇ ਜਿਹੜੇ ਪੁਤਲੇ ਫੂਕੇ ਜਾ ਰਹੇ ਨੇ, ਲੱਗਦਾ ਹੈ ਕਿ ਇਹਨਾਂ ਦਾ ਵੱਡੇ ਪੱਧਰ ਤੇ ਕੋਈ ਅਸਰ ਹੋਊਗਾ, ਖਾਸ ਤੌਰ ਤੇ ਮੋਦੀ ਜੁੰਡਲੀ ਤੇ ਉਹਨਾਂ ਦੇ ਡਿਪਲੋਮੈਟਸ ਜਿਹੜੇ ਅਮਰੀਕਾ 'ਚ ਵੀ ਗਏ ਹੋਏ ਸੀ। ਦੇਖੋ ਇਹ ਅਸਰ ਤਾਂ ਪਊਗਾ। ਸੰਯੁਕਤ ਕਿਸਾਨ ਮੋਰਚਾ ਦੀ ਕਾਲ ਸੀਗੀ, ਪੂਰੇ ਮੁਲਕ ਭਰ 'ਚ ਅੱਜ ਅੰਦੋਲਨ ਕੀਤੇ ਨੇ। ਡਿਸਟ੍ਰਿਕਟ ਹੈਡਕੁਆਰਟਰਸ ਤੇ ਪੰਜਾਬ ਦੇ ਵੀ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੰਦੋਲਨ ਹੋਏ ਨੇ, ਜਿੱਥੇ ਸੰਯੁਕਤ ਕਿਸਾਨ ਮੋਰਚਾ ਦੇ ਕਿਸਾਨਾਂ ਨੇ ਅੱਜ ਅੱਡ-ਅੱਡ ਥਾਵਾਂ ਤੇ ਪੁਤਲੇ ਫੂਕੇ ਨੇ ਡੋਨਾਲਡ ਟਰੰਪ ਤੇ ਨਰਿੰਦਰ ਮੋਦੀ ਦੇ। ਦੇਖੋ ਇਹ ਕੀ ਚੱਕਰ ਹੈ, ਜਿਹੜਾ ਟ੍ਰੇਡ ਡੀਲ ਬਾਰੇ ਸਾਰੀ ਗੱਲ ਚੱਲ ਰਹੀ ਹੈ ਅਮਰੀਕਾ ਤੇ ਇੰਡੀਆ ਦੀ। ਅਮਰੀਕਾ ਦੀ ਜਿਹੜੀ ਨਿਗਾਹ ਹੈ ਉਹ ਇੰਡੀਆ ਨੂੰ ਇੱਕ ਵੱਡੀ ਮਾਰਕੀਟ ਮੰਨਦੇ ਨੇ ਅਗਲੇ। ਤੇ ਉਹਨਾਂ ਨੂੰ ਜੀ।
ਤੇ ਉਹ ਦੁੱਧ ਅਤੇ ਡੇਅਰੀ ਪ੍ਰੋਡਕਟਸ ਹੈਗੇ ਉਹ ਇੱਕ ਤਾਂ ਵੇਚਣਾ ਚਾਹੁੰਦੇ ਨੇ, ਦੂਜਾ ਪੋਲਟਰੀ ਫਾਰਮਿੰਗ ਦੇ ਜਿਹੜੇ ਪ੍ਰੋਡਕਟਸ ਨੇ ਉਹ ਵੇਚਣਾ ਚਾਹੁੰਦੇ ਨੇ, ਤੇ ਕੁਝ ਫਸਲਾਂ ਵੀ ਹੈਗੀਆਂ। ਫਸਲਾਂ ਵਾਲੇ ਜੀ ਮਾਮਲੇ 'ਚ ਜਿਹੜਾ ਇੰਡੀਆ ਕਹਿ ਰਿਹਾ ਹੈਗਾ, ਇੱਕ ਤਾਂ ਉਹ ਕਹਿ ਰਿਹਾ ਕਿ ਉਹ ਜੈਨੇਟਿਕ ਮੋਡੀਫਾਈਡ GM ਫਸਲਾਂ ਨੇ, GM ਹੂੰ ਸੀਡਸ ਨੇ, ਉਹਨਾਂ ਅਤੇ ਬੀਜਾਂ ਦੇ ਜਿਵੇਂ ਤੁਸੀਂ ਬੀਜਾਂ ਦਾ ਜ਼ਿਕਰ ਕੀਤਾ, ਉਹ ਵੀ ਜੈਨੇਟਿਕਲ ਮੋਡੀਫਾਈਡ ਬੀਜ ਹੈਗੇ ਆ। ਦੋਵਾਂ ਤੇ ਹੂੰ ਰੌਲਾ ਪਾ ਰਹੇ ਨੇ। ਤੀਜਾ ਡੇਅਰੀ ਪ੍ਰੋਡਕਟਸ ਤੇ ਵੀ ਕਿ ਇੰਡੀਆ ਦਾ ਜਿਹੜਾ ਡੇਅਰੀ ਫਾਰਮਿੰਗ ਹੈ ਉਹ ਕਿੱਥੇ ਜਾਊਗਾ, ਤੇ ਪੋਲਟਰੀ ਫਾਰਮਿੰਗ ਨੂੰ ਲੈ ਕੇ ਵੀ ਇੱਕ ਚਿੰਤਾ ਹੈ ਕਿ ਪੋਲਟਰੀ ਫਾਰਮਿੰਗ ਕਿੱਥੇ ਜਾਊਗੀ। ਇਸ ਕਰਕੇ ਹੀ ਇਹ ਅੰਦੋਲਨ ਕੀਤਾ ਗਿਆ ਹੈਗਾ। ਦੇਖੋ ਦਬਾਅ ਤਾਂ ਪੂਰਾ ਹੈ। ਤੁਸੀਂ 90s ਦਾ era ਯਾਦ ਕਰੋ, ਜਦੋਂ 1990 ਤੋਂ ਲੈ ਕੇ 1995-96 ਤੱਕ ਇੰਡੀਆ ਦੇ ਵਿੱਚ ਅਮਰੀਕਾ ਦੇ ਉਲਟ ਅਤੇ WTO ਦੇ ਉਲਟ ਬਹੁਤ ਵੱਡੇ ਅੰਦੋਲਨ ਹੋਏ ਸੀਗੇ। ਬੇਸਿਕਲੀ ਡੰਕਲ ਪ੍ਰਸਤਾਵ ਲੈ ਕੇ ਆਏ ਗਏ ਸੀਗੇ, ਤੇ ਡੰਕਲ ਪ੍ਰਸਤਾਵ ਦੇ ਉਲਟ ਜਿਹੜੀ ਉਸ ਟਾਈਮ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਹੁੰਦੀ ਸੀ BKU। BKU ਦੇ ਲੀਡਰ ਹੁੰਦੇ ਸੀ ਮਹਿੰਦਰ ਸਿੰਘ ਟਕੈਤ, ਜਿਹੜੇ ਰਾਕੇਸ਼ ਟਕੈਤ ਇਹਨਾਂ ਦੇ ਫਾਦਰ ਹੁੰਦੇ ਸੀਗੇ। ਤੇ ਜੀ ਜੀ ਪੰਜਾਬ ਦੀਆਂ ਵੀ ਜਿੰਨੀਆਂ ਆਰਗੇਨਾਈਜੇਸ਼ਨਾਂ ਸੀਗੀਆਂ ਉਹਨਾਂ ਨਾਲ ਹੀ ਆਪਾਂ ਕਹਿ ਲਈਏ ਕਿ ਟਾਈ ਅਪ ਕਰਕੇ ਚੱਲਦੀਆਂ ਸੀ। ਇੱਕ ਵੱਡਾ ਉਸ ਟਾਈਮ ਵੀ ਇੱਕ ਯੂਨਾਈਟਿਡ ਫਰੰਟ ਬਣਿਆ ਸੀ ਦਿੱਲੀ ਦੇ ਵੋਟ ਕਲੱਬ 'ਚ, ਲਾਲ ਕਿਲੇ ਦੇ ਸਾਹਮਣੇ। ਉਸ ਟਾਈਮ ਵੀ ਪੰਚਾਇਤਾਂ ਹੋਈਆਂ ਸੀ ਵੱਡੀਆਂ ਵੱਡੀਆਂ। ਜਿਹੜਾ ਜੀ ਮਹਾਰਾਸ਼ਟਰ ਦਾ ਫਾਰਮਰ ਲੀਡਰ ਸੀ ਸ਼ਰਦ ਜੋਸ਼ੀ, ਉਹ ਸਮਝੌਤਾ ਕਰ ਗਿਆ ਸੀਗਾ ਤੇ ਉਹਨੂੰ ਸਟੇਜ ਤੋਂ ਥੱਲੇ ਸਿੱਟਤਾ ਸੀ। ਹਰਿਆਣੇ ਦੇ ਜੀ ਕਿਸਾਨਾਂ ਨੇ ਉਹਨੂੰ ਫੜ ਕੇ ਥੱਲੇ ਸਿੱਟਤਾ ਸੀਗਾ ਸ਼ਰਦ ਜੋਸ਼ੀ ਨੂੰ। ਉਹ ਜਾ ਕੇ ਸਰਕਾਰ ਨਾਲ ਮੀਟਿੰਗ ਕਰਾਇਆ ਸੀਗਾ, ਤੇ ਸਰਕਾਰ ਵੀ ਚਾਹ ਰਹੀ ਸੀ ਕਿ ਡੰਕਲ ਪ੍ਰਸਤਾਵਾਂ ਤੇ ਅਸੀਂ ਵੀ ਸਹਿਮਤੀ ਦੇ ਦਈਏ, ਪਰ ਕਿਸਾਨਾਂ ਜੀ ਨੇ ਦਿੱਲੀ ਘੇਰੀ ਰੱਖੀ ਉਸ ਟਾਈਮ 90s ਦੇ ਦੌਰ 'ਚ। ਤੇ ਐਡਾ ਪ੍ਰਦਰਸ਼ਨ ਰਿਹਾ ਉਸ ਟਾਈਮ ਵੀ। ਪੰਜਾਬ, ਵੈਸਟਰਨ UP, ਹਰਿਆਣਾ, ਰਾਜਸਥਾਨ, ਇਹ ਸਾਰੇ ਹੂੰ ਕਿਸਾਨ ਦਿੱਲੀ 'ਚ ਵੜੇ ਰਹੇ, ਲਗਾਤਾਰ ਉੱਥੇ ਪੰਚਾਇਤਾਂ ਕਰਦੇ ਰਹੇ, ਬਹੁਤ ਦਬਾਅ ਪਾਇਆ ਗਿਆ। ਤੇ ਜਿਹੜੇ ਜੀ ਫਾਈਨਲੀ ਉਹ ਜਿਹੜੇ ਡੰਕਲ ਪ੍ਰਸਤਾਵਾਂ ਦੇ ਸਾਹਮਣੇ ਇੰਡੀਆ ਦੀ ਸਰਕਾਰ ਨਹੀਂ ਝੁਕੀ ਸੀ, ਤੇ ਉਸ ਟਾਈਮ WTO ਦੀ ਜਿਹੜੀ ਆਪਾਂ ਕਹਿ ਲਈਏ ਚੀਜ਼ਾਂ ਸੀਗੀਆਂ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਵਾਰ ਇਹ 30 ਸਾਲ ਬਾਅਦ ਦੁਬਾਰੇ ਤੋਂ ਆਪਣੇ ਸਾਹਮਣੇ ਖੜਾ ਇਹ ਚੀਜ਼ਾਂ ਦੁਬਾਰੇ ਖੜੀਆਂ ਨੇ। ਤੇ ਅਮਰੀਕਾ ਇੰਡੀਆ ਨੂੰ ਐਜ਼ ਏ ਮਾਰਕੀਟ, ਦੇਖੋ ਸਾਊਥ ਏਸ਼ੀਆ ਦੇ ਵਿੱਚ ਆਪਾਂ ਨੂੰ ਪਤਾ ਕਿ ਦੁਨੀਆ ਦੀ ਇੱਕ ਵੱਡੀ ਪਾਪੂਲੇਸ਼ਨ ਸਾਊਥ ਏਸ਼ੀਆ 'ਚ ਰਹਿੰਦੀ ਹੈਗੀ ਆ। ਪਾਕਿਸਤਾਨ, ਬੰਗਲਾਦੇਸ਼, ਇੰਡੀਆ, ਚਾਈਨਾ, ਮਤਲਬ ਸਾਊਥ ਏਸ਼ੀਆ ਦੇ ਨਾਲ ਨਾਲ ਤੁਸੀਂ ਚਾਈਨਾ ਨੂੰ ਜੋੜ ਲਓ, ਤੇ ਇਹ ਅੱਧੀ ਦੁਨੀਆ ਤਾਂ ਇੱਥੇ ਹੀ ਰਹਿੰਦੀ ਹੈ, ਤੇ ਇੱਕ ਜੀ ਵੱਡੀ ਜੀ ਮਾਰਕੀਟ ਤਾਂ ਹੈ ਹੀ। ਬਾਕੀ ਦੇ ਤਾਂ ਹੂੰ ਮੁਲਕਾਂ ਦੇ ਹਾਲ ਤਾਂ ਆਪਾਂ ਨੂੰ ਪਤਾ, ਕੋਈ ਕਿਤੇ 50 ਲੱਖ ਬੰਦੇ ਹੈਗੇ ਆ, ਕਿਤੇ ਕਰੋੜ ਬੰਦਾ ਹੈਗਾ, ਕਿਤੇ 2-3 ਕਰੋੜ ਲੋਕ ਬੈਠੇ ਨੇ। ਇੱਧਰ ਜੀ ਆਪਣੇ ਇੰਡੀਆ ਦੇ ਵਿੱਚ 150 ਕਰੋੜ ਲੋਕ ਬੈਠੇ ਨੇ, ਤਾਂ ਇੱਕ ਵੱਡੀ ਹੂੰ ਮਾਰਕੀਟ ਤਾਂ ਹੈਗੀ ਆ। ਤੇ ਇਸ ਕਰਕੇ ਜਿੰਨੇ ਵੀ ਮੁਲਕ ਜਿਹੜੇ ਕਿ ਡਿਵੈਲਪਡ ਨੇਸ਼ਨਸ ਹੈਗੇ, ਜਿੱਥੇ ਕੋਰਪੋਰੇਟਸ ਦਾ ਉਸ ਕਿਸਮ ਨਾਲ ਉਹਨਾਂ ਦੀ ਪੋਲਿਟਿਕਸ 'ਚ ਵੀ ਦਖਲ ਹੈਗਾ, ਜਿਵੇਂ ਯੂਰੋਪੀਅਨ ਯੂਨੀਅਨ ਅਤੇ ਅਮਰੀਕਾ ਨੂੰ ਦੀ ਪੋਲਿਟਿਕਸ ਨੂੰ ਆਪਾਂ ਕਿਵੇਂ ਡਿਕੋਡ ਕਰਾਂਗੇ? ਆਪਾਂ ਇਸ ਕਿਸਮ ਨਾਲ ਡਿਕੋਡ ਕਰਾਂਗੇ ਕਿ ਉੱਥੇ ਯੂਰਪ 'ਚ ਤਾਂ ਸਿੱਧਾ ਸਿੱਧਾ ਹੈਗਾ ਕਿ ਉੱਥੇ ਕੋਰਪੋਰੇਟ ਹਾਵੀ ਹੈਗਾ, ਜਿਹੜੇ ਜੀ ਆਗੂ ਹੈਗੇ ਉਹਨਾਂ ਦੇ, ਉਹ ਸਿਰਫ ਫੇਸ ਨੇ, ਉਹਨਾਂ ਦੇ ਕੋਰਪੋਰੇਟ ਹੂੰ ਫੇਸ ਜੀ ਹੈਗੇ ਜੀ ਆ, ਕੋਰਪੋਰੇਟ ਉਹਨਾਂ ਦੇ ਪਿੱਛੇ ਹੈਗਾ। ਅਮਰੀਕਾ ਦੇ ਵਿੱਚ ਡੋਨਾਲਡ ਟਰੰਪ ਤੋਂ ਲੈ ਕੇ ਤੁਹਾਨੂੰ ਪਤਾ ਹੀ ਉੱਥੇ ਕਿ ਬਿਗ ਮਨੀ ਕਿਵੇਂ ਕੰਮ ਕਰਦਾ ਹੈਗਾ। ਅਮਰੀਕਾ ਵੀ ਉਸ ਕਿਸਮ ਹੂੰ ਦਾ ਦੀ ਕੰਟਰੀ ਹੈ। ਤਾਂ ਇਸ ਕਰਕੇ ਉਹਨਾਂ ਦੇ ਜਿਹੜੇ ਇੰਟਰਸਟ ਨੇ ਉਹ ਜੀ ਫਿਰ ਬਤੌਰ ਮਾਰਕੀਟ, ਉਹ ਫਿਰ ਇੰਡੀਆ ਵਰਗੇ ਮੁਲਕਾਂ ਨੂੰ, ਪਾਕਿਸਤਾਨ, ਬੰਗਲਾਦੇਸ਼, ਇਸ ਕਿਸਮ ਦੇ ਮੁਲਕਾਂ ਨੂੰ ਦੇਖਦੇ ਨੇ। ਚਾਈਨਾ ਉਸ ਹਿਸਾਬ ਨਾਲ ਇੱਕ ਆਪਣੇ ਆਪ 'ਚ ਇੱਕ ਪਾਵਰ ਹੈ, ਉਹ ਤਾਂ ਆਪ ਜੀ ਮਾਰਕੀਟ ਲੱਭ ਰਿਹਾ ਹੁੰਦਾ। ਇੰਡੀਆ ਨੂੰ ਵੀ ਇੱਕ ਡੰਪ ਦੇ ਤੌਰ ਤੇ ਦੇਖਦਾ ਹੁੰਦਾ ਹੈਗਾ ਕਿ ਯੂਰਪ ਵਾਲੇ, ਅਮਰੀਕਾ ਵਾਲੇ ਸਾਡਾ ਸਮਾਨ ਨਹੀਂ ਖਰੀਦਣਗੇ, ਤਾਂ ਆਪਾਂ ਆਪਣਾ ਸਮਾਨ, ਚੀਨ ਵਾਲੇ ਸੋਚਦੇ ਨੇ ਕਿ ਆਪਾਂ ਆਪਣਾ ਸਮਾਨ ਇੰਡੀਆ 'ਚ ਡੰਪ ਕਰ ਦਿਆਂਗੇ। ਤਾਂ ਇਹ ਹੂੰ ਸਾਰਿਆਂ ਵਾਸਤੇ ਹੀ ਮਾਰਕੀਟ ਹੈ, ਇਸ ਕਰਕੇ ਇਹ ਸਾਰਾ ਰੌਲਾ ਪੈ ਰਿਹਾ ਹੈਗਾ। ਹੁਣ ਆਪਾਂ ਨੂੰ ਦੇਖਣਾ ਪਊਗਾ ਕਿ ਸੈਲਫ ਐਮਪਲੋਇਮੈਂਟ ਕੀ ਹੈ ਆਪਣੇ ਇੱਥੇ? ਕਿਸਾਨੀ ਹੈ ਰੂਰਲ ਏਰੀਆ 'ਚ ਦਾ, ਜੀ ਡੇਰੀ ਫਾਰਮਿੰਗ ਹੈ, ਪੋਲਟਰੀ ਹੈ। ਤੁਸੀਂ ਮਤਲਬ ਜੇ ਅੱਜ ਦੇ ਟਾਈਮ ਲਿਸਟ ਬਣਾਉਣ ਬੈਠੋ ਕਿ ਇੰਡੀਆ ਦੇ ਸੈਲਫ ਐਮਪਲੋਇਮੈਂਟ ਜਿਹੜਾ ਸਵ ਰੋਜ਼ਗਾਰ ਹੈਗਾ, ਉਹਦੇ ਸਾਧਨ ਕੀ ਕੀ ਨੇ? ਇੱਕ ਤਾਂ ਦੇਖੋ ਕਿਸਾਨੀ ਮਿਲੂਗੀ, ਇੱਕ ਪੋਲਟਰੀ ਫਾਰਮਿੰਗ ਮਿਲੂਗੀ, ਇੱਕ ਐਨੀਮਲ ਜੀ ਹਸਬੈਂਡਰੀ ਮਿਲੂਗੀ, ਜਿਹਦੇ 'ਚ ਤੁਸੀਂ ਮਤਲਬ ਮੱਝਾਂ ਤੋਂ ਲੈ ਕੇ, ਗਾਵਾਂ ਤੋਂ ਲੈ ਕੇ, ਭੇਡ, ਬੱਕਰੀਆਂ, ਸੂਅਰ, ਸਾਰੇ ਹੀ ਤੁਸੀਂ ਮੁਰਗੀ ਪਾਲਣ ਸਾਰੇ ਲਾ ਲਓ ਤੁਸੀਂ। ਇਹ ਸਾਰੇ ਸੈਲਫ ਇੰਪਲੋਇਮੈਂਟ ਦੇ ਸਾਧਨ ਨੇ। ਜੇ ਇਹਨਾਂ ਤੇ ਵੀ ਅਗਲਿਆਂ ਦੀ ਨਜ਼ਰ ਹੋਊਗੀ, ਫਿਰ ਤਾਂ ਜੀ ਮਤਲਬ ਔਖਾ ਹੋ ਜਾਊਗਾ। ਇੰਡੀਆ ਦੀ ਜਿਹੜੀ ਰੂਰਲ ਇਕੋਨਮੀ ਉਹ ਤਾਂ ਬਹਿ ਹੀ ਜਾਊਗੀ। ਤੇ ਇਹ ਇੰਡੀਆ ਹੂੰ ਦੀ ਰੂਰਲ ਇਕੋਨਮੀ ਨੂੰ ਬਚਾਉਣ ਦੀ ਵੀ ਇੱਕ ਲੜਾਈ ਹੈ।
ਜੀ। ਇਹ ਲੜਾਈ ਤਾਂ ਵੱਡੀ ਹੈ, ਚਲੋ ਕਿਸਾਨ ਅੱਗੇ ਆ ਕੇ ਇਸ ਦੇ ਲਈ ਬੋਲ ਰਹੇ ਨੇ, ਲੜ ਰਹੇ ਨੇ, ਤਾਂ ਗੱਲ ਬਣੂਗੀ ਵੀ, ਦੇਖਦੇ ਹਾਂ, ਕਿਉਂਕਿ ਸਮਝੌਤਾ ਇਸ ਤੇ ਕੀਤਾ ਵੀ ਨਹੀਂ ਜਾ ਸਕਦਾ। ਇਹ ਗੱਲ ਮੋਦੀ ਸਰਕਾਰ ਨੂੰ ਵੀ ਪਤਾ ਹੈ, ਕਿਉਂਕਿ ਕਿਸਾਨ ਰੀੜ੍ਹ ਦੀ ਹੱਡੀ ਨੇ ਇਸ ਦੇਸ਼ ਦੀ, ਤੇ ਜੇਕਰ ਉੱਥੋਂ ਦੇ ਡੇਅਰੀ ਪ੍ਰੋਡਕਟਸ ਇੱਥੇ ਆਉਂਦੇ ਨੇ ਤਾਂ ਉਹਨਾਂ ਦੇ ਨਾਲ, ਬੇਸ਼ੱਕ ਇੱਥੇ ਪੰਜਾਬ ਦੇ ਵਿੱਚ ਹੀ ਕਹਿ ਲਈਏ ਤਾਂ ਵੱਡੀ ਗਿਣਤੀ ਲੋਕ ਨਕਲੀ ਦੁੱਧ ਹੀ ਵਰਤ ਰਹੇ ਨੇ, ਨਕਲੀ ਦੁੱਧ ਹੀ ਪੀ ਰਹੇ ਨੇ, ਪਰ ਜੇ ਮਾਰਕੀਟ ਕਿਸੇ ਦੂਸਰੇ ਦੇਸ਼ ਦੇ ਲਈ ਖੁੱਲ ਜਾਊਗੀ ਤਾਂ ਉਹਦੇ ਵਿੱਚ ਵੀ ਬਹੁਤ ਸਾਰੇ ਕਿਸਾਨ ਵੈਸੇ ਹੀ ਮਾਰੇ ਜਾਣਗੇ, ਜਿਹੜੇ ਵੈਸੇ ਹੀ ਅਸਲੀ ਦੁੱਧ ਨੂੰ ਪ੍ਰੋਡਿਊਸ ਕਰ ਰਹੇ ਨੇ ਜਾਂ ਫਿਰ ਅਸਲੀ ਡੇਅਰੀ ਪ੍ਰੋਡਕਟਸ ਨੂੰ ਪ੍ਰੋਡਿਊਸ ਕਰ ਰਹੇ ਨੇ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ। ਮਨਦੀਪ ਜੀ, ਬਹੁਤ ਬਹੁਤ ਧੰਨਵਾਦ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ।